जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया नूं प्रोग्राम सचो सच विच बहुत शुक्रिया जी। डॉक्टर साहब अज 14 जुलाई 2017 30 हाड़ नानक शाही संमत 549 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਆਨਲਾਈਨ ਸਟ੍ਰੀਮਿੰਗ, TV 84 ਦੀ ਐਪ ਰਾਹੀਂ, ਗਲੋਬਲ CPN ਦੀ ਐਪ ਰਾਹੀਂ ਤੁਸੀਂ TV 84 ਨੂੰ ਦੇਖ ਸਕਦੇ ਹੋ। ਜੀ ਡਾਕਟਰ ਸਾਹਿਬ, ਅੱਜ ਦੇ ਜੋ ਪਹਿਲਾ ਇਸ਼ੂ ਹੈਗਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ, ਕੀ ਕਹਿਣਾ ਚਾਹੋਗੇ ਤੁਸੀਂ ਸਾਡੇ ਦਰਸ਼ਕਾਂ ਨੂੰ? ਦੇਖੋ, ਅੱਜ ਦੇ ਮੁੱਦੇ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਦੱਸਣਾ ਚਾਹਾਂਗੇ ਕਿ ਡਾਕਟਰ ਗੁਰਮੀਤ ਸਿੰਘ ਔਲਖ, ਕੌਂਸਲ ਆਫ ਖਾਲਿਸਤਾਨ ਦੇ ਪ੍ਰਧਾਨ, ਜਿਹੜੇ ਪਿਛਲੇ ਦਿਨਾਂ 'ਚ ਚੜ੍ਹਾਈ ਕਰ ਗਏ ਸੀ ਜੀ, ਔਰ ਉਹ ਕਿਉਂਕਿ ਇੱਕ ਪੰਥਕ ਸ਼ਖਸੀਅਤ ਸਨ ਔਰ ਹਰ ਥਾਂ ਤੇ ਸਿੱਖ ਸੰਗਤ ਉਹਨਾਂ ਦੀ ਯਾਦ ਨੂੰ ਸਮਰਪਿਤ, ਜਿਸ 'ਚੋਂ ਜ਼ਾਹਰ ਹੈ ਖਾਲਿਸਤਾਨ ਦੀ ਗੱਲ ਹੀ ਨਿਕਲਦੀ ਹੈ, ਸਮਾਗਮ ਕਰਵਾ ਰਹੀ ਹੈ। ਸੋ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ, ਜਿੱਥੇ ਉਹਨਾਂ ਦਾ ਬੜਾ ਆਮ ਆਣਾ ਜਾਣਾ ਸੀ ਔਰ ਹਰ ਸਿੱਖ ਡੇ ਪੈਰੇਡ ਦੇ ਉੱਤੇ ਇਸ ਸਾਲ ਔਰ ਪਿਛਲੇ ਇਸ ਸਾਲ ਨੂੰ ਛੱਡ ਕੇ ਉਹ ਐਡਰੈਸ ਵੀ ਕਰਦੇ ਸਨ, ਉਹਨਾਂ ਵੱਲੋਂ ਜਿਹੜਾ ਸਿੱਖ ਗੁਰਦੁਆਰਾ ਸਾਹਿਬ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਡਾਕਟਰ ਗੁਰਮੀਤ ਸਿੰਘ ਔਲਖ ਦੀ ਯਾਦ 'ਚ ਸਮਾਗਮ ਰੱਖਿਆ ਗਿਆ ਜੀ। ਔਰ ਐਤਵਾਰ ਯਾਨੀ ਕਿ ਪਰਸੋਂ ਉਸ ਦਾ ਸਮਾਗਮ, ਮੁੱਖ ਸਮਾਗਮ ਹੋਏਗਾ। ਉਹਦੇ 'ਚ ਮੈਨੂੰ ਵੀ ਉਹਨਾਂ ਨੇ ਸੱਦਾ ਦਿੱਤਾ ਐਡਰੈਸ ਕਰਨ ਦੇ ਲਈ, ਔਰ ਬਾਕੀ ਵੀ ਜਿਹੜੇ ਉਹਨਾਂ ਦੇ ਨਾਲ ਪਿਆਰ ਕਰਨ ਵਾਲੇ ਜਾਂ ਉਹਨਾਂ ਦੇ ਨਿਕਟਵਰਤੀ ਰਹੇ ਇਹ ਸਾਰੀ ਬੈਲਟ 'ਚੋਂ, ਉਹ ਵੀ ਪਾਰਟੀਸਪੇਟ ਕਰਨਗੇ ਜੀ। ਔਰ ਅਸੀਂ ਇਹਨੂੰ TV 84 ਦੇ ਲਈ ਵੀ ਕਵਰ ਕਰਾਂਗੇ। ਸੋ ਅਸੀਂ ਨਿਊਯਾਰਕ, ਨਿਊ ਜਰਸੀ, ਕਨੈਟੀਕਟ, ਇਹ ਸਾਰੇ ਨੇਬਰਹੁੱਡ ਦੀਆਂ ਸਿੱਖ ਸੰਗਤਾਂ ਨੂੰ ਇਹ ਅਪੀਲ ਕਰਦੇ ਕਿ ਉਹ ਜ਼ਰੂਰ ਪਾਰਟੀਸਪੇਟ ਕਰਨ ਜੀ। ਕੱਲ੍ਹ ਦਾ ਸੈਗਮੈਂਟ ਜਿਹੜਾ ਖਾਸ ਤੌਰ 'ਤੇ ਜਿਸ ਨਾਲ ਬੇਸ਼ੱਕ ਕਿਉਂਕਿ ਕਸ਼ਮੀਰ ਦੇ ਵਿੱਚ ਸ਼ਹੀਦਾਂ ਦਾ ਦਿਨ ਵੀ ਸੀ, ਜੋ 1931 'ਚ ਰਾਜਾ ਹਰੀ ਸਿੰਘ ਡੋਗਰਾ, ਗੱਦਾਰਾਂ ਦਾ ਟੋਲਾ, ਉਸ ਡੋਗਰਾ ਗੁਲਾਬ ਸਿੰਘ ਦੀ ਅੱਗੋਂ ਪ੍ਰਾਜਨੀ, ਜਿਹਨੇ ਕਿ ਸਿੱਖ ਰਾਜ ਅੰਗਰੇਜ਼ਾਂ ਦੇ ਪੇਟੇ ਪਾਇਆ ਸੀ, ਉਹਨਾਂ ਦੀ ਯਾਦ ਨੂੰ ਸਮਰਪਿਤ ਕੱਲ੍ਹ ਦਾ ਜਿਹੜਾ ਸਾਡਾ ਸੈਗਮੈਂਟ ਸੀ, ਜਿਸ ਦੇ ਵਿੱਚ ਖਾਸ ਤੌਰ 'ਤੇ ਇੱਕ ਨੇਪਾਲੀ ਗੋਰਖਾ ਬੀਬੀ ਵੱਲੋਂ ਜਿਹੜੀ ਪੀੜ ਆਪਣੇ ਲੋਕਾਂ ਦੀ ਜੋ ਗੋਰਖਾਲੈਂਡ 'ਚ ਚੱਲ ਰਿਹਾ, ਉਸ ਦਾ ਕਸ਼ਮੀਰ ਦੇ ਨਾਲ ਜਿਹੜਾ ਉਹ ਮੁਕਾਬਲਾ ਜਾਂ ਉਸ ਦੀ ਤੁਲਨਾ ਕੀਤੀ ਗਈ ਸੀ, ਔਰ ਉਹਦੇ 'ਚੋਂ ਹਰ ਸਟਰਗਲ ਨੂੰ ਕਿਵੇਂ ਬਦਨਾਮ ਕੀਤਾ ਜਾਂਦਾ ਹੈ, ਕਿਵੇਂ ਏਜੰਸੀਆਂ, ਮੀਡੀਆ ਜਿਹੜਾ ਉਹ ਡਰਟੀ ਖੇਡ ਖੇਡਦਾ, ਉਸ ਦਾ ਝਲਕਾਰਾ ਸੀ। ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਜੀ। ਬਹੁਤ ਸਾਰੀਆਂ ਕਾਲਸ ਵੀ, ਔਰ ਫੇਸਬੁੱਕ ਦੇ ਉੱਤੇ ਮੈਂ ਦੇਖ ਰਿਹਾ ਸੀ ਵੀ ਹੰਡਰਡਸ ਆਫ ਸ਼ੇਅਰਸ ਨੇ ਔਰ ਹੰਡਰਡਸ ਆਫ ਕਾਮੈਂਟਸ ਨੇ, ਔਰ ਖ਼ਾਸ ਤੌਰ 'ਤੇ ਕਸ਼ਮੀਰੀਆਂ ਵੱਲੋਂ, ਪਾਕਿਸਤਾਨੀ ਭਰਾਵਾਂ ਵੱਲੋਂ, ਕਿਉਂਕਿ ਦੇਖੋ ਜਦੋਂ ਹੁਣ ਅਸੀਂ ਅੱਜ ਤੱਕ ਮਲੇਰਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਖਾਨ ਨੂੰ ਨਹੀਂ ਭੁੱਲੇ, ਔਰ ਹਾਂ ਦਾ ਨਾਅਰਾ ਮਾਰਨ ਦੀ ਗੱਲ ਅੱਜ ਵੀ ਜਦੋਂ ਹਰ ਸਾਲ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਨ, ਮਾਤਾ ਗੁਜਰੀ ਜੀ ਦਾ ਸ਼ਹੀਦੀ ਦਿਨ ਆਉਂਦਾ, ਅਤੇ ਜਿੱਥੇ ਅਸੀਂ ਵਜ਼ੀਰ ਖਾਨ, ਸੁੱਚਾਨੰਦ, ਗੰਗੂ, ਉਸ ਸਾਰੇ ਇਹਨਾਂ ਦੀਆਂ ਕਰਤੂਤਾਂ ਦਾ ਜ਼ਿਕਰ ਕਰਦੇ ਹਾਂ, ਉੱਥੇ ਸ਼ੇਰ ਮੁਹੰਮਦ ਖਾਨ ਦਾ ਹਾਂ ਦਾ ਨਾਅਰਾ ਵੀ ਉਸ ਹਿਸਟਰੀ ਦਾ ਹਿੱਸਾ ਹੈ ਜੀ। ਸੋ ਮੈਂ ਸਮਝਦਾ ਵੀ ਇਹ ਜਦੋਂ ਕਿ ਕਿਸੇ ਕੌਮ ਦੇ ਉੱਤੇ ਜ਼ਬਰ ਹੋ ਰਿਹਾ ਹੋਏ, ਜ਼ੁਲਮ ਹੋ ਰਿਹਾ ਹੋਏ, ਔਰ ਉਦੋਂ ਜੇ ਕੋਈ ਹੱਕ ਦੀ ਆਵਾਜ਼ ਚੁੱਕਦਾ ਹੈ ਜਾਂ ਉਹਨਾਂ ਦੇ ਮੁਤਲਕ ਕੁਛ ਕਹਿੰਦਾ, ਉਹ ਜ਼ਾਹਰ ਹੈ ਕਿ ਹਿਸਟਰੀ ਵੀ ਹੁੰਦੀ ਹੈ, ਔਰ ਮੈਂ ਸਮਝਦਾ ਵੀ ਇਹ ਸਾਡਾ ਅਹਿਸਾਸ ਵੀ ਹੈ, ਸਾਡਾ ਇਸ ਦੇ ਲਈ ਇਖਲਾਕੀ ਜ਼ਿੰਮੇਵਾਰੀ ਵੀ ਹੈ। ਔਰ ਇਹੀ ਨਹੀਂ, ਮੈਂ ਸਮਝਦਾ ਵੀ ਲੋੜ ਤਾਂ ਕਿੱਥੋਂ ਕਿੱਥੇ ਲੈ ਜਾਂਦੀ ਹੈ। ਅੱਜ ਇੱਕ ਬੜੀ ਇੰਟਰਸਟਿੰਗ ਸਟੋਰੀ ਜਿਹੜੀ ਸਾਰੇ ਮੀਡੀਆ 'ਚ ਗਲੋਬਲੀ ਵਰਲਡ ਨਿਊਜ਼ ਸੀ ਕਿ ਇੱਕ ਸ਼ੇਰਨੀ ਜਿਹੜੀ ਹੈ ਉਹ ਪੈਂਥਰ ਦੇ ਬੱਚੇ ਨੂੰ, ਛੋਟਾ ਹੈ, ਉਹਨੂੰ ਉਹ ਦੁੱਧ ਪਿਆ ਰਹੀ, ਔਰ ਇਹਨੇ ਬਹੁਤ ਸਾਰੀਆਂ ਪਰਸੈਪਸ਼ਨਸ ਬਦਲ ਕੇ ਰੱਖ ਦਿੱਤੀਆਂ, ਕਿਉਂਕਿ ਵਾਈਲਡ ਲਾਇਨੈਸ ਹੈ। ਇੱਕ ਤਾਂ ਹੁੰਦਾ ਹੈ ਕਿ ਤੁਸੀਂ ਇਹਨੂੰ ਕੈਪਟੀਵਿਟੀ 'ਚੋਂ, ਉੱਥੇ ਤਾਂ ਸ਼ੇਰ ਤੇ ਬੱਕਰੀ ਇੱਕੋ ਘਾਟ ਤੇ ਪਾਣੀ ਪੀਣ ਤੇ ਮਜਬੂਰ ਹੁੰਦੇ ਨੇ, ਲੇਕਿਨ ਉਸ ਵਾਈਲਡ ਸੈਟਿੰਗ 'ਚ, ਪਰ ਕਿਉਂਕਿ ਉਹ ਮੋਨੀਟਰਡ ਹੈ, ਉਹਦੇ ਤੇ ਉਹ ਸਾਰੇ ਕੈਮਰੇ ਕੁਮਰੇ ਲੱਗੇ ਹੋਏ ਨੇ, ਔਰ ਉਹਨੇ ਉਹ ਜਿੱਥੇ ਉਹਦੇ ਆਪਣੇ ਛੋਟੇ ਬੱਚੇ ਨੇ ਉਹਨਾਂ ਨੂੰ ਉਹ ਦੁੱਧ ਪਿਆਉਂਦੀ ਆ, ਔਰ ਇੱਕ ਪੈਂਥਰ ਦਾ ਬੱਚਾ ਉਹਨੂੰ ਉਹ ਕਰ ਰਿਹਾ। ਸੋ ਮੈਂ ਦੇਖਦੇ ਹੀ ਮੇਰੇ ਮੂੰਹੋਂ ਨਿਕਲਿਆ, ਵਾਹ ਕਿਆ ਇਨਸਾਨੀਅਤ ਹੈ। ਸੋ ਮੈਨੂੰ ਇਹ ਲੱਗਿਆ ਕਿ ਵੀ ਅਸੀਂ ਬਹੁਤ ਸਾਰੇ ਹੈਵਾਨੀਅਤ 'ਚ ਰਹਿੰਦੇ ਹਾਂ, ਸਾਨੂੰ ਰੱਬ ਨੇ ਇਨਸਾਨ ਬਣਾਇਆ, ਪਰ
ਇਹ ਜਿਹੜੀ ਜਿਨ੍ਹਾਂ ਨੂੰ ਅਸੀਂ ਹੈਵਾਨ ਕਹਿੰਦੇ ਆ, ਅਸਲ ਦੇ ਵਿੱਚ ਹੁਣ ਸ਼ੇਰ ਵਰਗਾ ਖੂੰਖਾਰ ਜਾਨਵਰ ਔਰ ਪੈਂਥਰ ਦਾ ਸ਼ਿਕਾਰ ਜਿਹੜਾ ਹੈ ਉਹਨਾਂ ਦਾ ਇੱਕ ਇਹ ਹੁੰਦਾ ਹੈ ਕਿ ਇਨਸਟੈਂਟ ਹੁੰਦਾ ਕਿ ਵੀ ਉਹਦੇ 'ਚ ਉਹ ਕਹਿੰਦੇ ਨੇ ਕਿ ਵਾਇਰਨ ਹੈ ਉਹਦੇ ਮਾਈਂਡ ਸ਼ੇਰ ਦੇ ਕਿ ਵੀ ਉਹ ਪੈਂਥਰ ਨੂੰ ਪੈ ਜਾਂਦਾ ਜਿੱਥੇ ਵੀ ਉਹ ਦੇਖਦਾ ਉਹਦਾ ਕਰਦਾ। ਔਰ ਇਹ ਇੱਕ ਇਹਦੇ 'ਚ ਤੁਸੀਂ ਉਹ ਮਾਂ ਦੀ ਫੀਲਿੰਗ ਕਹੋ, ਇਸ 'ਚ ਤੁਸੀਂ ਉਹ ਸਾਰੇ ਨੂੰ ਜਿਹੜਾ ਉਹ ਕੁਦਰਤ ਦਾ ਕ੍ਰਿਸ਼ਮਾ ਕਹੋ, ਜਾਂ ਉਹਨਾਂ ਹੈਵਾਨਾਂ ਵਿੱਚ ਜਿਹੜੀ ਹੈ ਇਨਸਾਨੀਅਤ ਦੀ ਗੱਲ ਕਰੋ। ਸੋ ਮੈਂ ਸਮਝਦਾ ਵੀ ਜੇ ਈਵਨ ਇੱਕ ਲੋੜ ਵੇਲੇ ਜਾਂ ਉਹ ਭੁੱਖਾ ਬੱਚਾ ਹੈ ਔਰ ਉਸ ਦੇ ਕੋਲ ਦੁੱਧ ਹੈ ਔਰ ਉਹ ਮਹਿਸੂਸ ਕਰਦੀ ਹੈ ਵੀ ਜੇ ਮੇਰੇ ਬੱਚੇ ਔਰ ਇਹ ਨਹੀਂ ਹੈ ਕਿ ਵੀ ਉਹਨੂੰ ਪਤਾ ਨਹੀਂ ਹੈ ਕਿ ਵੀ ਉਹ ਕੀ ਕਰ ਰਿਹਾ, ਕਿਉਂਕਿ ਸ਼ੇਰ ਔਰ ਸ਼ੇਰਨੀ ਬਹੁਤ ਅਲਰਟ ਹੈ। ਹਾਲਾਂ ਇਹ ਅਕਸਰ ਕਾਂ ਬਾਰੇ ਕਿਹਾ ਜਾਂਦਾ ਵੀ ਉਹ ਕਾਂ ਤਾਂ ਬੜਾ ਕਰਦਾ, ਰੌਲਾ ਬਹੁਤ ਪਾਉਂਦਾ, ਪਰ ਉਸ ਦੀ ਕੌਣੀ ਦੇ ਆਲਣੇ ਦੇ ਵਿੱਚ ਜਿਹੜੀ ਕੋਇਲ ਹੈ ਉਹ ਆਪਣੇ ਆਂਡੇ ਰੱਖ ਜਾਂਦੀ ਹੈ। ਜਦੋਂ ਕੌਣੀ ਉਹਦੇ ਤੇ ਤਾ ਦੇ ਰਹੀ ਹੁੰਦੀ ਹੈ ਤੇ ਉਹਦੇ ਚੋਂ ਅੱਧੇ ਕੁਦੇ ਕੌਣੀ ਦੇ ਆਪਣੇ ਹੁੰਦੇ ਨੇ, ਅੱਧੇ ਕੋਇਲ ਰੱਖ ਜਾਂਦੀ ਹੈ ਹਨੇਰੇ ਸਵੇਰੇ, ਔਰ ਉਹ ਜਦੋਂ ਬੱਚੇ ਨਿਕਲਦੇ ਨੇ ਉਹ ਕੋਇਲ ਦੇ ਬੱਚੇ ਕੱਢ ਰਹੇ ਹੁੰਦੇ। ਸੋ ਉਹਦੇ ਚੋਂ ਉਹਨੂੰ ਤੁਸੀਂ ਨਹੀਂ ਕਹਿ ਸਕਦੇ ਕਿ ਵੀ ਉਹ ਤਾਂ ਉਹਦੀ ਬਾਹਰ ਬੜਾ ਚਲਾਕ ਬਣਿਆ ਹੋਇਆ ਨਾ, ਚਲਾਕ ਕਾਂ, ਸਿਆਣਾ ਕਾਂ, ਫਲਾਣੇ ਤੇ ਡਿੱਗਦਾ। ਸੋ ਲੇਕਿਨ ਇੱਥੇ ਜਦੋਂ ਮੈਂ ਇਹ ਦੇਖਿਆ ਮੈਂ ਆਖਿਆ ਵੀ ਕਿਆ ਬਾਤ ਹੈ ਕਿ ਵੀ ਇਹ ਹੈ ਇਨਸਾਨੀਅਤ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜਿੱਥੇ ਪੀਣ ਦੀ ਗੱਲ ਹੈ ਜਾਂ ਲੋੜ ਦੀ ਗੱਲ ਹੈ, ਜੇ ਉੱਥੇ ਕਸ਼ਮੀਰ ਹੋਏ, ਭਾਰਤ ਭਰ ਦੇ ਵਿੱਚ ਮੁਸਲਮਾਨਾਂ ਨਾਲ ਹੋ ਰਹੇ ਜ਼ੁਲਮ ਹੋਣ, ਈਸਾਈਆਂ ਨਾਲ ਹੋ ਰਹੇ ਹੋਣ, ਜਦੋਂ ਤੱਕ ਤੁਸੀਂ ਉਹਨੂੰ ਮਹਿਸੂਸ ਨਹੀਂ ਕਰਦੇ, ਔਰ ਜਦੋਂ ਉਸ ਨੇਪਾਲੀ ਬੀਬੀ ਨੇ ਕਿਹਾ ਕਿ ਵੀ ਆਈ ਐਮਪੈਥਾਈਜ਼, ਕਿ ਮੈਂ ਉਸ ਪੀੜ ਨੂੰ ਮਹਿਸੂਸ ਕਰਦੀ, ਔਰ ਇਹ ਜੇ ਅਸੀਂ ਸੱਚਮੁੱਚ ਇਨਸਾਨੀ ਜਿਗਰਾ ਰੱਖਦੇ ਹਾਂ ਜਾਂ ਇਨਸਾਨੀ ਦਿਲ ਰੱਖਦੇ ਹਾਂ ਤੇ ਇਹ ਸੈਂਸਿਟੀਵਿਟੀ ਜੋ ਕੁਛ ਆਲੇ ਦੁਆਲੇ ਚੱਲ ਰਿਹਾ ਉਹ ਪੀੜ ਸਾਨੂੰ ਕਿਉਂ ਨਹੀਂ ਟੱਚ ਕਰਦੀ। ਬਹੁਤ ਵਾਰ ਅਸੀਂ ਜਦੋਂ ਬੁੱਧ ਦੀ ਕਹਾਣੀ ਉਸ ਦੇ ਹਵਾਲੇ ਨਾਲ ਪੜ੍ਹਦੇ ਹਾਂ ਕਿ ਜੀ ਉਹਦੇ ਪਿਓ ਨੇ, ਔਰ ਨੇਪਾਲ ਦਾ ਅਸੀਂ ਕਿਉਂਕਿ ਜ਼ਿਕਰ ਕਰਾਂਗੇ, ਬੁੱਧ ਦਾ ਜਨਮ ਸਥਾਨ ਵੀ ਨੇਪਾਲ ਦੇ ਵਿੱਚ ਹੈ ਔਰ ਕਪਿਲਵਸਤੂ ਜਿੱਥੇ ਉਹ ਪੈਦਾ ਹੋਇਆ, ਔਰ ਐਜ਼ ਦਾ ਸਟੋਰੀ ਗੋਜ਼ ਕਿ ਉਹਦੇ ਪਿਓ ਨੂੰ ਜਿਹੜੇ ਉੱਥੋਂ ਉਹਨਾਂ ਦੇ, ਕਿਉਂਕਿ ਇਹ ਵੀ ਕਾਫੀ ਹਿੰਦੂ ਨੇਸ਼ਨ ਹੋਣ ਕਰਕੇ ਨੇਪਾਲੀਆਂ 'ਚ ਵੀ ਸੁਪਰਸਟੀਸ਼ਨ ਬੜੀ ਹੈ, ਚੀਨੀਆਂ 'ਚ ਵੀ ਬੜੀ ਹੈ, ਔਰ ਇਹ ਵੀ ਪ੍ਰੋਫੈਸੀਜ਼ ਔਰ ਦੂਜੀਆਂ ਚੀਜ਼ਾਂ ਯਕੀਨ ਰੱਖਦੇ ਨੇ। ਹਾਲਾਂ ਚੀਨੀਆਂ ਦੇ ਤਾਂ ਤੁਸੀਂ ਜਿੰਨੇ ਵੀ ਇਹਨਾਂ ਦੇ ਤੁਸੀਂ ਚਾਈਨੀਜ਼ ਰੈਸਟੋਰੈਂਟ ਤੇ ਜਾਓ, ਫੋਰਚੂਨ ਕੁੱਕੀਜ਼ ਉਹ ਵਿੱਚੋਂ ਕੱਢੋ ਤੇ ਵਿੱਚੋਂ ਨਿਕਲ ਰਿਹਾ ਹੁੰਦਾ, ਉਹਨਾਂ ਦੇ ਬਾਦਸ਼ਾਹਾਂ ਦੇ ਸ਼ੌਕ ਸੀ। ਸੋ ਕੁੱਲ ਮਿਲਾ ਕੇ ਕਿਸੇ ਐਸਟ੍ਰੋਲੋਜਰ ਨੇ ਇਹ ਕਿਹਾ ਉਹਨੂੰ, ਉਹਦੇ ਪਿਓ ਨੂੰ, ਬੁੱਧ ਦੇ, ਸਿਧਾਰਥ ਦੇ, ਕਿ ਵੀ ਇਹ ਜਾਂ ਬਹੁਤ ਵੱਡਾ ਚੱਕਰਵਰਤੀ ਰਾਜਾ ਹੋਏਗਾ ਜਾਂ ਫਕੀਰ ਹੋਏਗਾ। ਤਾਂ ਉਹਨੇ ਕਿਹਾ ਕਿ ਵੀ ਇਹ ਫਕੀਰ ਤਾਂ ਹੀ ਹੋਏਗਾ ਜੋ ਉਹਨੂੰ ਦੁੱਖ ਨਜ਼ਰ ਆਏ। ਸੋ ਉਹਨੂੰ ਕਦੇ ਬਾਹਰ ਜਾਣ ਹੀ ਨਹੀਂ ਦਿੱਤਾ। ਲੇਕਿਨ ਜਦੋਂ ਪਹਿਲੀ ਵਾਰ ਉਹ ਗਿਆ ਆਪਣੇ ਜਿਹੜਾ ਰਥਵਾਨ ਚੰਨਾ ਦੇ ਨਾਲ ਉਹਨਾਂ ਚੋਂ ਗੁਜ਼ਰਿਆ ਸ਼ਹਿਰਾਂ ਚੋਂ, ਉਹਨੇ ਦੇਖਿਆ ਕਿ ਵੀ ਇੱਕ ਬੰਦੇ ਦਾ ਲੱਕ ਜਿਹੜਾ ਉਹ ਦੂਰ ਹੈ, ਉਹ ਤੁਰਿਆ ਜਾ ਰਿਹਾ। ਉਹਨੇ ਕਿਹਾ ਇਹ ਕੀ ਹੈ? ਉਹਨੇ ਕਿਹਾ ਜੀ ਅਲਟੀਮੇਟਲੀ ਬੁਢਾਪਾ, ਹਰ ਇੱਕ ਦਾ ਐਵੇਂ ਹੋ ਜਾਂਦਾ। ਉਹ ਕਹਿੰਦਾ ਅੱਛਾ ਚੱਲ ਵਾਪਸ ਮੋੜ। ਫਿਰ ਉਹਨੇ ਬਿਮਾਰ ਆਦਮੀ ਦੇਖਿਆ, ਫਿਰ ਉਹਨੇ ਇੱਕ ਫਕੀਰ ਦੇਖਿਆ ਜਿਹੜਾ ਬੜਾ ਖੁਸ਼ ਨਜ਼ਰ। ਉਹਨੇ ਕਿਹਾ ਵੀ ਇਹ ਕੀ ਹੈ? ਉਹਨੇ ਕਿਹਾ ਵੀ ਇਹਨੇ ਸਭ ਕੁਝ ਛੱਡ ਛਡਾ ਦਿੱਤਾ, ਇਹ ਬੜਾ ਖੁਸ਼ ਹੈ। ਸੋ ਮੈਂ ਬਹੁਤ ਵਾਰ ਸਮਝਦਾ ਹਾਂ ਵੀ ਹੈ ਤਾਂ ਸਾਡੇ, ਅਸੀਂ ਸਾਰੇ ਜਿਹੜੇ ਪੈਦਾ ਹੋਏ ਹਾਂ ਇਹਦੇ 'ਚ ਕੋਈ ਬਹੁਤਾ ਫਰਕ ਤਾਂ ਨਹੀਂ, ਜ਼ਹਿਨੀਅਤ ਤਾਂ ਉਹੀ ਹੈ। ਸਾਨੂੰ ਕਿਸੇ ਦੀ ਪੀੜ, ਆਪਣੀ ਪੀੜ ਕਿਉਂ ਨਹੀਂ ਲੱਗਦੀ? ਅਸੀਂ ਜਦੋਂ ਕਿਸੇ ਨੂੰ ਭੁੱਖਾ ਦੇਖਦੇ ਹਾਂ ਸਾਨੂੰ ਕਿਉਂ ਨਹੀਂ ਨਜ਼ਰ ਆਉਂਦਾ ਕਿ ਭਾਈ ਇਹ ਭੁੱਖ ਜਿਹੜੀ ਹੈ ਕੀ ਹੁੰਦੀ ਹੈ, ਅਸੀਂ ਇਸ ਦੀ ਭੁੱਖ ਦੂਰ ਕਰੀਏ ਜਾਂ ਅਸੀਂ ਜਿਹੜਾ ਉਸ ਨੂੰ ਮਹਿਸੂਸ ਕਰੀਏ ਘੱਟੋ ਘੱਟ। ਇਸੇ ਤਰ੍ਹਾਂ ਜਦੋਂ ਕਿਤੇ ਜ਼ੁਲਮ ਹੋ ਰਿਹਾ ਹੁੰਦਾ ਹੈ, ਚਾਰ ਚੁਫੇਰੇ ਪੀੜ ਹੈ, ਉਸ ਪੀੜ ਨੂੰ ਅਸੀਂ ਕਿਉਂ ਨਹੀਂ ਮਹਿਸੂਸ ਕਰਦੇ? ਇਸ ਲਈ ਕਿ ਅਸੀਂ ਆਪਣੇ ਆਪ ਦੇ ਵਿੱਚ ਹੀ ਇੰਨੇ ਕੁ ਅਬਸੈਸਡ ਹੈ, ਆਪਣਾ ਆਪ ਹੀ ਅਸੀਂ ਇੰਨਾ ਆਪਣਾ, ਜਦੋਂ ਅਸੀਂ ਕਹਿੰਦੇ ਵੀ ਮੈਂ ਇਹ ਨਹੀਂ ਹੁੰਦਾ ਵੀ ਬੰਦਾ ਕੋਈ ਕਹਿ ਰਿਹਾ ਹੁੰਦਾ ਸਾਰਾ ਦਿਨ ਕਿ ਮੈਂ ਇਹ ਤੇ ਮੈਂ ਉਹ, ਥੋੜੇ ਹੁੰਦੇ ਨੇ ਇਦਾਂ ਦੇ ਕਰਨ ਵਾਲੇ। ਬਹੁਤ ਸਾਰਿਆਂ ਦਾ ਸਾਰਾ ਦਿਨ ਜਾਂ ਸਾਰੀ ਜ਼ਿੰਦਗੀ, ਜੇ ਦਿਨਾਂ ਨੂੰ ਹੀ ਅਲਟੀਮੇਟਲੀ ਕਾਊਂਟ ਕਰੀਏ ਜ਼ਿੰਦਗੀ, ਉਹ ਆਪਣੇ ਦੁਆਲੇ ਹੀ ਨਿਕਲ ਜਾਂਦੀ ਹੈ। ਔਰ ਅਸੀਂ ਕਿੰਨਾ ਵਕਤ ਜ਼ਾਇਆ ਕਰਦੇ ਹਾਂ ਸੱਜਣ ਤੇ, ਫੱਬਣ ਤੇ, ਲੋਕ ਕੀ ਕਹਿਣਗੇ, ਪਹਿਰਾਵਿਆਂ ਤੇ, ਕਿਸ ਕਿਸਮ ਦੇ ਡਰਾਮੇ ਹੁੰਦੇ ਨੇ ਵਿਆਹਾਂ ਸ਼ਾਦੀਆਂ ਨੂੰ ਲੈ ਕੇ, ਕਿਸ ਕਿਸਮ ਦਾ। ਜੇ ਤੁਸੀਂ ਕੁੱਲ ਮਿਲਾ ਕੇ ਦੇਖੋ ਤੇ ਇਹੀ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਸਾਡਾ ਜਿਹੜਾ ਪਾਰਟ ਹੈ ਜਾਂ ਖੁਸ਼ੀ ਅਸੀਂ ਲੱਭਣਾ ਚਾਹੁੰਦੇ ਹਾਂ, ਤੇ ਖੁਸ਼ੀ ਉਦੋਂ ਹੀ ਮਿਲਦੀ ਹੈ ਜਦੋਂ ਤੁਸੀਂ ਦੂਸਰੇ ਦੀ ਪੀੜ ਨੂੰ ਆਪਣੀ ਪੀੜ ਮਹਿਸੂਸ ਕਰਦੇ ਹੋ। ਹੁਣ ਇਹ ਲੱਗੇਗਾ ਕਿ ਪੀੜ ਚੋਂ ਖੁਸ਼ੀ ਕਿਵੇਂ ਮਿਲੇਗੀ? ਜ਼ਾਹਰ ਹੈ ਕਿ ਉਦੋਂ ਤੁਸੀਂ ਆਪਣੇ ਆਲੇ ਦੁਆਲੇ ਨਾਲ ਆਇਡੈਂਟੀਫਾਈ ਕਰਦੇ ਹੋ, ਹਾਰਮਨੀ ਹੁੰਦੀ ਹੈ ਤੁਹਾਡੀ। ਖੁਸ਼ੀ ਤੁਹਾਨੂੰ ਮਿਲਦੀ ਹੈ ਜਦੋਂ ਤੁਸੀਂ ਨਿਕਲ ਕੇ, ਹੁਣ ਮੈਂ ਜਦੋਂ ਬਾਹਰ ਜਾਂਦਾ ਦੇਖਦਾ
ਤੇ ਉਹ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਉਹ ਟੁੰਟਣੇ ਲੱਗੇ ਹੋਏ ਨੇ ਔਰ ਦੂਸਰੇ ਨੂੰ ਮੈਂ ਕਿਹਾ ਕਿ ਵੀ ਇਹ ਇਹਨਾਂ ਪਲਾਂ 'ਚ ਵੀ ਜਦੋਂ ਕਿ ਤੁਸੀਂ ਬਾਹਰ ਨਿਕਲ ਕੇ ਟ੍ਰੈਫਿਕ ਦੇ ਵਿੱਚ ਵੀ ਭਾਵੇਂ ਤੁਹਾਨੂੰ ਤੁਸੀਂ ਕਿਤੇ ਅਸਮਾਨ ਵੱਲ ਨਜ਼ਰ ਜਾਂਦੀ ਹੈ, ਕਿਤੇ ਕਿਸੇ ਇਨਸਾਨ ਵੱਲ ਤੁਹਾਡੇ 'ਚ ਆਮ ਸੋਚ ਹੋਏ, ਜਿੱਥੇ ਤੁਸੀਂ ਮਹਿਸੂਸ ਕਰੋ ਆਲੇ ਦੁਆਲੇ ਨੂੰ ਤੁਸੀਂ ਆਲਰੇਡੀ ਸਵੇਰ ਤੋਂ ਸ਼ਾਮ ਤੱਕ ਇੱਕ ਅਸੀਂ ਮਸ਼ੀਨ ਬਣ ਕੇ ਰਹਿ ਗਏ। ਔਰ ਮੈਂ ਸਮਝਦਾ ਵੀ ਪਤਾ ਨਹੀਂ ਅਸੀਂ ਕੰਪੀਟੀਸ਼ਨ ਰੋਬੋਟ ਨਾਲ ਕਰ ਰਹੇ, ਹੁਣ ਰੋਬੋਟ ਅਸੀਂ ਬਣਾਇਆ ਨੇ, ਕੰਮ ਉਹ ਕਰ ਰਿਹਾ ਤੇ ਅਸੀਂ ਕੰਪੀਟ ਕਰ ਰਹੇ ਵੀ ਅਸੀਂ ਰੋਬੋਟ ਨੂੰ ਜਿੱਤਣਾ। ਕੁੱਲ ਮਿਲਾ ਕੇ ਇਹ ਜਿਹੜਾ ਪਾਰਟ ਹੈ ਮੈਂ ਸਮਝਦਾ ਕਿ ਵੀ ਐਪਰੀਸ਼ੀਏਬਲ ਹੈ। ਔਰ ਇੱਕ ਨੇਪਾਲੀ ਬੀਬੀ ਦਾ ਇਸ ਤਰ੍ਹਾਂ ਕਹਿਣਾ, ਔਰ ਕੁਦਰਤੀ ਕਿਉਂਕਿ ਫਰਾਈਡੇ ਨੂੰ ਅਸੀਂ ਕੋਸ਼ਿਸ਼ ਹੁੰਦੀ ਹੈ ਮੇਰੀ ਕਿ ਕੋਈ ਹਿਸਟਰੀ ਓਰੀਐਂਟਡ, ਔਰ ਕੁਦਰਤਨ ਇਹ ਆਰਟੀਕਲ ਬੇਸ਼ੱਕ ਮੈਂ ਕੁਝ ਦਿਨ ਪਹਿਲਾਂ ਦੇਖਿਆ ਸੀ, ਲੇਕਿਨ ਜਦੋਂ ਕੱਲ ਦੇ ਆਰਟੀਕਲ ਤੋਂ ਸਾਡੇ ਡਿਸਕਸ਼ਨ ਤੋਂ ਬਾਅਦ ਬੀਬੀ ਦੇ ਆਰਟੀਕਲ ਦੇ ਉੱਤੇ ਬਹੁਤ ਸਾਰੇ ਕਮੈਂਟ ਵੀ ਆਏ ਔਰ ਬਹੁਤ ਸਾਰਿਆਂ ਨੇ ਪਰਸਨਲ ਕਾਲਸ ਵੀ ਕੀਤੀਆਂ। ਤੇ ਜ਼ਾਹਿਰ ਹੈ ਜਦੋਂ ਵੀ ਨੇਪਾਲ ਦਾ ਜ਼ਿਕਰ ਹੁੰਦਾ ਹੈ, ਮੇਰਾ ਇੱਕ ਸੌਫਟ ਕਾਰਨਰ ਵੀ ਹੈ ਨੇਪਾਲੀਆਂ ਲਈ, ਮੈਂ ਕੱਲ ਵੀ ਦੱਸਿਆ ਸੀ, ਔਰ ਉਹਦੇ ਹਿਸਟੋਰੀਕਲ ਰੀਜ਼ਨਸ ਵੀ ਨੇ। ਜੇ ਅਸੀਂ ਕੁੱਲ ਮਿਲਾ ਕੇ ਦੇਖੀਏ ਕਿ ਸਿੱਖਾਂ ਦੇ ਨੇਪਾਲ ਦੇ ਨਾਲ ਇੱਕ ਸਿੱਖ ਕਿੰਗਡਮ ਦੇ ਤੌਰ ਤੇ ਵੀ ਔਰ ਬਤੌਰੇ ਸਿੱਖ ਵੀ ਕੀ ਰਿਸ਼ਤਾ ਰਿਹਾ ਜੀ, ਤੇ ਫਿਰ ਮੈਂ ਹਮੇਸ਼ਾ ਥੈਂਕਫੁਲ ਹੁੰਦਾ ਹੈ ਅੱਜ ਜਦੋਂ ਅਸੀਂ ਇੱਥੇ ਅਪਲਾਈ ਕਰਦੇ ਹਾਂ ਪੋਲੀਟੀਕਲ ਅਸਾਈਲਮ ਦੇ ਲਈ ਅਮਰੀਕਾ ਦੇ ਵਿੱਚ ਜਾਂ ਬਾਹਰਲੇ ਵੈਸਟਰਨ ਮੁਲਕਾਂ 'ਚ ਅਸੀਂ ਥੈਂਕਫੁਲ ਹੁੰਦੇ ਹਾਂ। ਹੁਣ ਉਹਨਾਂ ਜ਼ਮਾਨਿਆਂ 'ਚ ਹੁਣ ਇੱਕ ਫਿਲਮ ਜਿਹੜੀ ਬਲੈਕ ਪ੍ਰਿੰਸ ਮਹਾਰਾਜਾ ਦਲੀਪ ਸਿੰਘ ਔਰ ਜਿੰਦਾ, ਔਰ ਇਹ ਇੰਗਲੈਂਡ ਦਾ ਹੀ ਦਾਇਰਾਕਾਰ ਹੈ ਵੀ ਕੀ ਧੋਖੇ ਹੋਏ ਨੇ, ਉਹ ਰਿਲੀਜ਼ ਹੋਣ ਜਾ ਰਹੀ ਹੈ ਸ਼ਾਇਦ 18 ਜਾਂ 19 ਜੁਲਾਈ ਨੂੰ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ ਜੀ। ਤੇ ਫਿਰ ਇਹ ਗੱਲ ਹੋਰ ਵੀ ਹੁੰਦਾ, ਮੈਨੂੰ ਨਹੀਂ ਪਤਾ ਵੀ ਇਸ ਚੈਪਟਰ ਨੂੰ ਜਿੰਦਾ ਦੇ ਨੇਪਾਲ ਸਟੇ ਨੂੰ ਕਿੰਨਾ ਕੁ ਉਹਦੇ 'ਚ ਦਿਖਾਇਆ, ਪਰ ਜ਼ਾਹਰ ਹੈ ਕਿ ਜਦੋਂ ਮਹਾਰਾਣੀ ਜਿੰਦਾ ਕੈਦ ਦੇ ਵਿੱਚ ਹੈ, ਕੈਪਟੀਵਿਟੀ 'ਚ ਹੈ 1846 ਦੀ ਪਹਿਲੀ ਜੰਗ ਤੋਂ ਬਾਅਦ ਹੀ, ਕਿ ਜੀ ਉਹਦਾ ਮਾੜਾ ਅਸਰ ਪੈ ਰਿਹਾ ਹੈ ਉਹ ਬੱਚੇ ਦੇ ਉੱਤੇ, ਕਿਉਂਕਿ ਉਹ ਭਰੀ ਹੋਈ ਸੀ ਰੈਵੋਲੂਸ਼ਨਰੀ ਮਾਈਂਡ ਵਾਲੀ ਸੀ ਬੀਬੀ। ਔਰ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਵੀ ਉਹਨਾਂ ਦੇ ਸਾਰੇ ਜਿਹੜੀਆਂ ਖੁਫੀਆ ਰਿਪੋਰਟਾਂ ਨੇ ਉਹਨਾਂ 'ਚ ਲਿਖਿਆ ਹੋਇਆ ਕਿ ਸ਼ੀ ਇਜ਼ ਦਾ ਓਨਲੀ ਮੈਨ ਇਨ ਦਾ ਲਾਹੌਰ ਕੋਰਟ। ਸੋ ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਪਹਿਲਾਂ ਉੱਥੇ ਸ਼ੇਖੂਪੁਰੇ ਦੇ ਕਿਲੇ 'ਚ ਰੱਖਿਆ ਕੈਦ, ਫਿਰ ਉਹਨੂੰ ਇੱਧਰ ਲੈ ਆਏ ਫਤਿਹਪੁਰੀ ਕਿ ਕੀ ਹੈ ਯੂਪੀ ਦੇ ਵਿੱਚ, ਜਿੱਥੋਂ ਕਿ ਉਹ ਇੱਕ ਵਣਜਾਰਨ ਦੇ ਭੇਸ ਦੇ ਵਿੱਚ ਚਕਮਾ ਦੇ ਕੇ ਉੱਥੇ ਕੁਛ ਦੇਰ ਰਹੀ, ਫਿਰ ਉੱਥੋਂ ਉਹ ਨਿਕਲ ਗਈ ਜੇਲ੍ਹ ਚੋਂ ਔਰ ਪੈਦਲ, ਕਿਉਂਕਿ ਇਹ ਸਾਰਾ ਯੂਪੀ ਦੀ ਇਹ ਬੈਲਟ ਜਿਹੜੀ ਅੱਜ ਵੀ ਉੱਤਰਾਂਚਲ ਰਾਹੀਂ ਜਾਂ ਇਸ ਯੂਪੀ ਰਾਹੀਂ ਜਾ ਕੇ ਨੇਪਾਲ ਨਾਲ ਮਿਲਦੀ ਹੈ, ਉਹ ਪੈਦਲ ਕਿਵੇਂ ਉਹਨੇ ਆਪਣਾ ਮੈਨੇਜ ਕੀਤਾ, ਕਿਵੇਂ ਨਿਕਲੀ, ਇੱਕ ਯੂਨੀਕ ਬਹਾਦਰੀ ਦੀ ਕਹਾਣੀ। ਪਰ ਉਹ ਨੇਪਾਲ ਪਹੁੰਚ ਗਈ ਔਰ ਨੇਪਾਲ ਦੇ ਵਿੱਚ ਉਸ ਵੇਲੇ ਦੇ ਬਾਦਸ਼ਾਹ ਨੇ ਉਹਨੂੰ, ਜਿਹਨੂੰ ਅੱਜ ਅਸੀਂ ਪੋਲੀਟੀਕਲ ਅਸਾਈਲਮ ਕਵਾਂਗੇ, ਦਿੱਤੀ। ਔਰ ਜਦੋਂ ਤੱਕ ਮੁੜ ਕੇ ਅੰਗਰੇਜ਼ੀ ਸਾਮਰਾਜ ਨੇ ਉੱਥੇ ਨੇਪਾਲ ਬੈਠ ਕੇ ਵੀ ਉਹਨੇ, ਹਾਲਾਂਕਿ ਉਹਦੇ ਨਾਲ ਟਰਮਸ ਆਫ ਐਗਰੀਮੈਂਟ ਸੀ ਜਿਵੇਂ ਇੱਥੇ ਹੁੰਦਾ ਵੀ ਤੁਸੀਂ ਇਹ ਨਹੀਂ ਕਰੋਗੇ ਉਹ ਨਹੀਂ ਕਰੋਗੇ, ਪੀਸਫੁਲੀ ਕਰੋਗੇ, ਲੇਕਿਨ ਮਹਾਰਾਣੀ ਜਿੰਦਾ ਨੇ ਫਿਰ ਵੀ ਟਰਾਈ ਕੀਤੀ। ਔਰ ਕੁਝ ਬ੍ਰਿਟਿਸ਼ ਇੰਟੈਲੀਜੈਂਸ ਦਾ ਹੀ ਦਾਇਰਾਕਾਰ ਇੰਨਾ ਸੀ ਕਿ ਵੀ ਤੁਸੀਂ ਕੁਝ ਕਰ ਨਹੀਂ ਸੀ ਸਕਦੇ। ਪਰ ਕੁੱਲ ਮਿਲਾ ਕੇ ਜਿਹੜਾ ਮੇਰਾ ਖਿਆਲ ਹੈ ਕਿ 10 ਸਾਲ ਦੇ ਕਰੀਬ ਮਹਾਰਾਣੀ ਜਿੰਦਾ ਜਿਹੜੀ ਆ ਉਹ ਨੇਪਾਲ 'ਚ ਰਹੀ ਬਿਫੋਰ, ਉਸ ਤੋਂ ਆਫਟਰ ਕਿ ਜਦੋਂ ਉਹਦੀ ਕਲਕੱਤੇ 'ਚ ਆਪਣੇ ਪੁੱਤਰ ਨਾਲ ਪਹਿਲੀ ਵਾਰ ਮਿਲਣ ਦਿੱਤਾ, ਫਿਰ ਉਹ ਲਾਹੌਰ ਜਿਹੜੀ ਹੈ ਉਦੋਂ ਤੱਕ ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ ਔਰ ਆਪਣੇ ਪੁੱਤਰ ਕੋਲ ਉਹ ਪਹੁੰਚ ਗਈ। ਲੇਕਿਨ ਉੱਥੇ ਵੀ 1 ਸਾਲ ਦੇ ਕਰੀਬ ਮੇਰਾ ਖਿਆਲ ਹੈ, ਇਸ ਤੋਂ ਵੀ ਸ਼ਾਇਦ ਘੱਟ ਅਰਸਾ ਹੀ ਰਿਹਾ, ਉੱਥੇ ਵੀ ਪੁੱਤਰ ਨੂੰ ਨਹੀਂ ਮਿਲਣ ਦਿੱਤਾ। ਉਹਨਾਂ ਨੇ ਕਿਹਾ ਅੰਗਰੇਜ਼ਾਂ ਨੇ ਕਿ ਇਹ ਤਾਂ ਬਹੁਤ ਮਾੜਾ ਇਨਫਲੂਐਂਸ ਹੈ, ਇਹ ਹੁਣ ਗੱਲਾਂ ਹੋਰ ਤਰ੍ਹਾਂ ਦਲੀਪ ਸਿੰਘ ਕਰਨ ਲੱਗ ਗਿਆ, ਮਾਂ ਨੂੰ ਜਿਹੜੀ ਆ ਉਹ ਸਮਝਾ ਰਹੀ ਹੈ। ਸੋ ਅਲਟੀਮੇਟਲੀ ਉਹਦਾ ਐਂਡ ਹੋਇਆ ਜਿੰਦਾ ਦਾ, ਉਹ ਵੀ ਪੋਇਜ਼ਨ ਦਿੱਤਾ ਇਹਨਾਂ ਨੇ ਕਿ ਨੈਚੁਰਲ ਹੋਇਆ, ਪਰ ਜਾਣ ਲੱਗਿਆ ਵੀ ਉਹਨੇ ਕਿਹਾ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਣੀ। ਸੋ ਮੇਰੀਆਂ ਯਾਦਾਂ 'ਚ ਹਮੇਸ਼ਾ ਹੀ ਜਦੋਂ ਮੈਂ ਹਿਸਟੋਰੀਕਲ ਬੌਂਡ ਨੇਪਾਲ ਦਾ ਦੇਖਦਾ ਸਿੱਖਾਂ ਦੇ ਨਾਲ, ਸਿੱਖ ਕਿੰਗਡਮ ਦੇ ਨਾਲ, ਬੇਸ਼ੱਕ ਇੱਕ ਲੜਾਈ ਸਿੱਖਾਂ ਦੀ ਗੋਰਖਿਆਂ ਜਾਂ ਨੇਪਾਲ ਦੇ ਅਮਰ ਸਿੰਘ ਥਾਪਾ ਦੀ ਫੌਜ ਦੇ ਨਾਲ ਹੋਈ ਸਿੱਧੇ ਤੌਰ ਤੇ, ਉਹ ਪੀਰੀਅਡ ਸੀ ਜਦੋਂ ਕਿ ਅਮਰ ਸਿੰਘ ਥਾਪਾ ਬਹੁਤ ਵੱਡਾ ਜਨਰਲ ਹੋਇਆ ਉਸ ਰੀਜਨ ਦਾ, ਔਰ ਉਹਨੇ ਨਾ ਸਿਰਫ ਜਿਹੜਾ ਅੱਜ ਦਾ ਨੇਪਾਲ ਹੈ, ਈਵਨ ਅੱਜ ਦੇ ਜਿਹੜੇ ਗੜਵਾਲ, ਕਮਾਊਂ, ਇਹ ਸਾਰੇ ਇਲਾਕੇ ਵੀ ਉਹਨੇ ਫਤਿਹ ਕੀਤੇ। ਈਵਨ ਸਿੱਕਮ, ਇਹ ਵੀ ਨੇਪਾਲ ਨੇ ਜਿਹੜਾ ਉਸ ਦਾ ਲਿਆ। ਔਰ ਅੱਜ ਜਦੋਂ ਸਿੱਕਮ ਸੈਕਟਰ ਦੀ ਗੱਲ ਅਸੀਂ ਕਰ ਰਹੇ ਹਾਂ, ਇਹ ਸਾਰੀਆਂ ਗੱਲਾਂ ਰੈਲੇਵੈਂਟ ਨੇ। ਉੱਥੋਂ ਈਵਨ ਸ਼ਿਮਲਾ ਜਿਹੜਾ ਬਾਅਦ ਚ ਅੰਗਰੇਜ਼ਾਂ ਨੇ ਉਹਨੂੰ ਡਿਵੈਲਪ ਕੀਤਾ, ਉਹ ਨੇਪਾਲੀਆਂ ਤੇ ਉਹ ਵੀ ਉਹਨਾਂ ਦੇ ਕੋਲ ਸੀ। ਔਰ ਸਤਲੁਜ ਦੇ ਨਾਲ ਨਾਲ ਸਾਰੀ ਟੈਰੀਟਰੀ ਲੈ ਕੇ ਉਸ ਵੇਲੇ ਕਾਂਗੜੇ ਦਾ ਜਿਹੜਾ ਕਿਲਾ ਸੀ ਉਹਦੇ ਚ ਰਾਜਾ ਸੰਸਾਰ ਚੰਦ ਕਟੋਚ, ਇਹ ਰਾਜਪੂਤ ਟ੍ਰਾਈਬ ਸੀ ਜਿਨ੍ਹਾਂ ਦੇ ਕੋਲ ਦਾ ਕਬਜ਼ਾ ਸੀ। ਔਰ ਕਾਂਗੜਾ ਕੋਟ ਜਿਹਨੂੰ ਜਿਹੜਾ ਬੜਾ ਪੁਰਾਣਾ ਕਿਲਾ ਹੈ, ਮੁਗਲ ਵੀ ਕਈ ਵਾਰ ਉਹ ਨਹੀਂ ਸੀ ਸਰ ਕਰ ਸਕੇ ਸ਼ੁਰੂ
ਔਰ ਉਹਨੂੰ ਆ ਕੇ ਉਹਨੇ ਘੇਰਾ ਪਾ ਲਿਆ। ਔਰ ਉਦੋਂ ਇਹ ਬੜਾ ਇਨੀਸ਼ੀਅਲ ਪੀਰੀਅਡ ਦੀ ਗੱਲ ਹੈ, 1809 ਦੇ ਨੇੜੇ ਤੇੜੇ। ਔਰ ਰਣਜੀਤ ਸਿੰਘ ਅਜੇ ਯੰਗ ਸੀ ਔਰ ਸਿੱਖ ਰਾਜ ਕੋਲ ਵੀ ਉਨੇ ਰਿਸੋਰਸ ਨਹੀਂ ਸੀ ਜਿਹੜੇ 1820 ਜਾਂ ਦੂਜੇ ਚ ਆਏ। ਪਰ ਸੰਸਾਰ ਚੰਦ ਕਟੋਚ ਨੇ ਅਪਰੋਚ ਕੀਤੀ ਰਣਜੀਤ ਸਿੰਘ ਨੂੰ ਕਿ ਅਮਰ ਸਿੰਘ ਥਾਪਾ ਨੇ ਆ ਕੇ ਘੇਰ ਲਿਆ। ਉਹਨੇ ਕਿਹਾ ਕਿ ਜੀ ਜੇ ਮੇਰੀ ਮਦਦ ਕਰੋ ਤਾਂ ਮੈਂ ਕਾਂਗੜੇ ਦਾ ਕਿਲਾ ਹਵਾਲੇ ਕਰ ਦਿਆਂਗਾ। ਸੋ ਸਿੱਖ ਫੌਜ ਆਈ। ਸੋ ਉਹ ਇੱਕ ਲੜਾਈ ਬੜੀ ਲਹੂ ਡੋਲਵੀਂ ਲੜਾਈ ਹੋਈ, ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਔਰ ਲੇਕਿਨ ਇਵੈਂਚੁਅਲੀ ਉਹਨਾਂ ਨੇ ਜਿਹੜਾ ਉਹ ਕਾਂਗੜਾ ਫਤਿਹ ਕੀਤਾ ਔਰ ਉਹ ਸਿੱਖ ਰਾਜ ਦਾ ਹਿੱਸਾ ਬਣਿਆ। ਤਾਂ ਜਦੋਂ ਉਦੋਂ ਦੇ ਕਾਂਗੜੇ ਦੀ ਗੱਲ ਹੁੰਦੀ ਹੈ ਤਾਂ ਉਸ ਦੇ ਵਿੱਚ ਕਾਂਗੜਾ, ਕੁੱਲੂ, ਲਾਹੌਲ, ਸਪੀਤੀ, ਰੋਹਤਾਂਗ ਪਾਸ, ਚਾਈਨਾ ਨਾਲ ਬਾਰਡਰ ਲੱਗਣ ਤੱਕ, ਸੋ ਬਹੁਤ ਵੱਡੀ ਟੈਰੀਟਰੀ ਸੀ। ਸੋ ਜਿਹੜਾ ਡਿਜ਼ਾਈਨ ਸੀ ਨੇਪਾਲ ਦੇ ਰਾਜ ਉਸ ਅਮਰ ਸਿੰਘ ਥਾਪਾ ਦਾ ਕਿ ਕਾਂਗੜਾ ਕੰਕਰ ਕਰਨ ਤੋਂ ਬਾਅਦ ਫਿਰ ਕਸ਼ਮੀਰ ਪੈਰਾਂ 'ਚ ਪਿਆ ਸੀ, ਫਿਰ ਉਹਨੇ ਕਸ਼ਮੀਰ ਵੱਲ ਹੋਣਾ ਸੀ ਔਰ ਵੱਡਾ ਵਾਸਟ ਐਮਪਾਇਰ ਜਿਹੜਾ ਉਹਨੇ ਆਲਰੇਡੀ ਐਸਟੈਬਲਿਸ਼ ਕਰ ਲਿਆ ਸੀ। ਪਰ ਸਿੱਖਾਂ ਨੇ ਇੱਥੇ ਆ ਕੇ ਉਹਨੂੰ ਰੋਕ ਦਿੱਤਾ। ਹੁਣ ਇਹ ਚੈਪਟਰ ਤਾਂ ਅਕਸਰ ਪਰ ਮਹਾਰਾਜਾ ਰਣਜੀਤ ਸਿੰਘ ਗੋਰਖਿਆਂ ਦੀ ਬਹਾਦਰੀ ਤੋਂ, ਖਾਸ ਤੌਰ ਤੇ ਉਹਨਾਂ ਦੀ ਜਿਹੜੇ ਗਰਾਊਂਡ ਟਰੂਪ ਸੀ, ਕਿਉਂਕਿ ਪਹਾੜਾਂ ਦੇ ਵਿੱਚ ਸਿੱਖਾਂ ਨੇ ਪਹਿਲਾਂ ਕੋਈ ਲੜਾਈਆਂ ਨਹੀਂ ਸੀ ਲੜੀਆਂ ਹੋਈਆਂ, ਘੋੜ ਚੜੇ ਜਾਂ ਦੂਜੇ ਸੀ, ਬਹੁਤ ਇੰਪ੍ਰੈਸ ਹੋਇਆ। ਔਰ ਬਾਅਦ ਚ ਮਹਾਰਾਜਾ ਰਣਜੀਤ ਸਿੰਘ ਨੇ ਈਵਨ ਗੋਰਖਿਆਂ ਨੂੰ, ਜਦੋਂ ਕਿ ਨੇਪਾਲੀ ਬ੍ਰਿਟਿਸ਼ ਵਾਰ ਤੋਂ ਬਾਅਦ ਬਹੁਤ ਸਾਰੇ ਗੋਰਖੇ ਅਨਇੰਪਲੋਇਡ ਹੋਏ ਔਰ ਉਹਨੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਸਪੈਸ਼ਲ ਗੋਰਖਿਆਂ ਦੀ ਰੈਜੀਮੈਂਟ ਵੀ ਕ੍ਰੀਏਟ ਕੀਤੀ ਔਰ ਉਹਨਾਂ ਨੇ ਜਿਹੜੀਆਂ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੀਆਂ ਜੱਤਾਂ ਨੇ ਉਹਨਾਂ ਦੇ ਵਿੱਚ ਵੀ ਰੋਲ ਅਦਾ ਕੀਤਾ। ਸੋ ਉਹ ਇੱਕ ਵੱਖਰਾ ਚੈਪਟਰ ਹੈ। ਪਰ ਕੁਦਰਤੀ ਇਹ ਜਿਹੜਾ ਆਰਟੀਕਲ ਇੱਕ ਅਮੀਸ਼ ਰਾਏ ਮੁਰਮੀ, ਇਹ ਨੇਪਾਲੀ ਰਾਈਟਰ ਵੀ ਨੇ ਔਰ ਜਗਰਨੌਟ ਬੁੱਕਸ ਦੇ ਡਿਜੀਟਲ ਐਡੀਟਰ ਨੇ, ਇਹਨਾਂ ਨੇ ਜਿਹੜਾ ਇੱਕ ਫੈਕਟ ਸਾਹਮਣੇ ਲਿਆਂਦਾ ਮੈਂ ਕਦੇ ਪਹਿਲਾਂ ਹਿਸਟਰੀ 'ਚ ਨਹੀਂ ਪੜ੍ਹਿਆ, ਨਹੀਂ ਦੇਖਿਆ ਔਰ ਮੈਂ ਸਮਝਦਾ ਵੀ ਇਹ ਹੈ ਜਿਹੜੇ ਰਿਸਰਚ ਮਾਈਂਡਡ ਲੋਕ ਨੇ ਜਦੋਂ ਤੁਰਦੇ ਨੇ ਕਿਸੇ ਪਾਸੇ ਤੇ ਕਿਵੇਂ ਜਿਹੜੀਆਂ ਨੇ। ਔਰ ਇਹਦੇ 'ਚ ਮੈਂ ਸਮਝਦਾ ਵੀ ਉਸ ਵੇਲੇ ਦੇ ਸਿੱਖ ਐਮਪਾਇਰ ਦਾ ਰੋਲ, ਔਰ ਇਸ ਦਾ ਟਾਈਟਲ ਹੈ ਆਰਟੀਕਲ ਦਾ ਨੇਪਾਲ ਸਿੱਖ ਅਲਾਇੰਸ ਦੈਟ ਕੁਡ ਹੈਵ ਚੇਂਜਡ ਹਿਸਟਰੀ, ਕਿ ਜੇ ਸਿੱਖਾਂ ਔਰ ਗੋਰਖਿਆਂ ਦੀ ਸਾਂਝ ਬਣ ਜਾਂਦੀ ਤੇ ਹਿਸਟਰੀ ਬਦਲ ਜਾਣੀ ਸੀ। Although it's not history's job to dabble in what ifs, could an alliance between the Gurkhas, the Sikhs and the Marathas have succeeded in ending the East India Company's machinations in the subcontinent? ਕਿ ਜੇ ਨੇਪਾਲ ਦਾ ਅਮਰ ਸਿੰਘ ਥਾਪੇ ਦੀ ਫੌਜ, ਮਰਾਠੇ, ਸਿੰਧੀਆ ਘਰਾਨਾ ਔਰ ਮਹਾਰਾਜਾ ਰਣਜੀਤ ਸਿੰਘ ਇਹ ਆਪਸ 'ਚ ਟੁਗੈਦਰ ਹੋ ਜਾਂਦੇ ਤੇ ਈਸਟ ਇੰਡੀਆ ਕੰਪਨੀ ਦਾ ਰਾਜ ਜਿਹੜਾ ਉਹ ਖਤਮ ਕੀਤਾ ਜਾ ਸਕਦਾ ਸੀ ਉਦੋਂ ਹੀ। ਔਰ ਇਸ ਸਾਰੇ ਚੋਂ ਜਿਹੜੀ ਗੱਲ ਸਾਹਮਣੇ ਆਈ ਔਰ ਮੈਂ ਫਰਦਰ ਇਸ ਬਾਰੇ ਦੇਖਾਂਗਾ ਵੀ ਕੀ ਸਬੂਤ ਪਏ ਨੇ ਕਿ ਵੀ ਇਹਦੇ 'ਚ ਜਿਹੜਾ ਇਹ ਆਰਟੀਕਲ ਮੈਂ ਥੋੜਾ ਜਿਹਾ ਇਹਦੇ ਚੋਂ ਕੋਟ ਕਰਾਂਗਾ ਫਿਰ, ਕਿਉਂਕਿ ਸਮਾਂ ਸੀਮਾ ਹੋਣ ਕਰਕੇ ਮੈਂ ਉਹਦੀ ਜਿਸਟ ਹੀ ਦਿਆਂਗਾ ਕਿ ਇਨ ਦਾ ਅਰਲੀ ਪਾਰਟਸ ਆਫ 19th century a small settlement called Sugauli in modern day East Chamarpan Bihar was witness to a treaty that would shape the subcontinent's history and political boundaries। ਕਿ subcontinent ਦੀਆਂ ਜਿਹੜੀਆਂ ਬਾਉਂਡਰੀਜ਼ ਬਣੀਆਂ ਨੇ ਉਹ 19ਵੀਂ ਸਦੀ 'ਚ ਜਿਹੜੀ ਟ੍ਰੀਟੀ ਜਿਹੜੀ ਹੈ ਚੈਂਬਰਨ ਦੀ ਥਾਂ ਤੇ ਬਿਹਾਰ 'ਚ ਹੋਈ, ਗੁਰਖਾ ਦੇ ਵਿੱਚ ਔਰ ਸ਼ਾਹ ਡਾਇਨੈਸਟੀ ਸੀ ਗੁਰਖਿਆਂ ਦੀ ਔਰ ਅੰਗਰੇਜ਼ਾਂ ਦੇ ਵਿੱਚ, ਜਿਹਦੇ 'ਚ ਕਿ ਕਿਉਂਕਿ ਕਾਫੀ ਦੇਰ ਜਿਹੜੀ ਇਹਨਾਂ ਦੀ 4-5 ਜੰਗਾਂ ਹੋਈਆਂ ਨੇਪਾਲ ਦੇ ਇਸ ਫੌਜ ਔਰ ਈਸਟ ਇੰਡੀਆ ਕੰਪਨੀ ਦੇ ਵਿੱਚ। ਔਰ ਇਸ ਟ੍ਰੀਟੀ ਦੇ ਤਹਿਤ ਨੇਪਾਲ ਨੇ ਗੜਵਾਲ ਤੇ ਕਮਾਊਂ, ਇਹ ਜਿਹੜੇ ਕਿ ਅੱਜ ਭਾਰਤ 'ਚ ਨੇ ਯੂਪੀ ਔਰ ਉੱਤਰਾਖੰਡ ਦੇ ਵਿੱਚ, ਇਹ ਈਸਟ ਇੰਡੀਆ ਕੰਪਨੀ ਲਈ ਛੱਡਣੇ ਪਏ। ਔਰ ਜਿਹੜੇ ਨੇ ਦੂਸਰੇ ਪਾਸੇ although ਨੇਪਾਲ ਹੈਡ ਟੂ ਗਿਵ ਓਵਰ 40,000 ਸਕੁਅਰ ਮਾਈਲਸ ਆਫ ਟੈਰੀਟਰੀ, 40,000 ਸਕੁਅਰ ਮਾਈਲ ਟੈਰੀਟਰੀ ਨੇਪਾਲ ਨੇ ਗੜਵਾਲ ਕੁਮਾਊਂ ਇਨ ਦਾ ਵੈਸਟ, ਕਿੰਗਡਮ ਆਫ ਸਿੱਕਮ ਵੀ ਨੇਪਾਲ ਨੇ ਸੀ। ਹੁਣ ਸਿੱਕਮ ਸੈਕਟਰ 'ਚ ਇਹ ਇਹਨਾਂ ਦੀ ਕਸ਼ਮਕਸ਼ ਚੱਲ ਰਹੀ ਹੈ ਵਿੱਚ ਤਾਂ ਬ੍ਰਿਟਿਸ਼ ਹੈਡ ਪ੍ਰੋਮਿਸ ਟੂ ਰਿਟਰਨ ਟੂ ਚੋਗਿਆਲ, ਉਹਨਾਂ ਨੇ ਚੋਗਿਆਲ ਨੂੰ ਮੋੜ ਦਿੱਤਾ। ਪਰ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀ ਰਾਹ ਨੇ ਫਿਰ ਉੱਥੇ ਇੰਦਰਾ ਗਾਂਧੀ ਦੇ ਵੇਲੇ ਆਪਰੇਸ਼ਨ ਕਰਕੇ ਸਿੱਕਮ ਤੇ ਕਬਜ਼ਾ ਕੀਤਾ ਔਰ ਅੱਜ ਸਿੱਕਮ ਭਾਰਤ ਦਾ ਇੱਕ ਸੂਬਾ ਹੈ। ਔਰ ਚਾਈਨਾ ਨਾਲ ਜਿਹੜਾ ਸਟੈਂਡ ਆਫ ਚੱਲ ਰਿਹਾ, ਚਾਈਨਾ ਨੇ ਕਿਹਾ ਵੀ ਉਹ ਸਿੱਕਮ ਦੀ ਐਕਸੈਸ਼ਨ ਨਹੀਂ ਮੰਨਦਾ ਇੰਡੀਆ ਨਾਲ ਔਰ ਇਸ ਇਸ਼ੂ ਨੂੰ ਉਹ UN 'ਚ ਲਿਆਏਗਾ। ਸੋ ਇਹ ਮੈਨੂੰ ਨਹੀਂ ਸੀ ਪਤਾ ਵੀ ਸਿੱਕਮ ਵੀ ਜਿਹੜਾ ਉਹ ਨੇਪਾਲ ਦੀ ਟੈਰੀਟਰੀ ਸੀ ਜਿਹੜੀ ਕਿ ਇਸ ਟ੍ਰੀਟੀ ਦੇ ਥੱਲੇ ਬ੍ਰਿਟਨ ਨੂੰ ਉਹਨਾਂ ਨੇ ਐਕਸੀਡ ਕੀਤੀ। ਇਨ ਦਾ ਚੋਗਿਆਲ ਐਂਡ ਦਾ ਲੈਂਡ ਇਨ ਦਾ ਫਰਟਿਲ ਤਰਾਈ, ਜਿਹੜਾ ਤਰਾਈ ਇਲਾਕਾ ਜਿੱਥੇ ਜਾ ਕੇ ਹੁਣ 1 ਮਿਲੀਅਨ ਦੇ ਕਰੀਬ ਸਿੱਖ ਰਹਿੰਦੇ ਨੇ, ਉਹਨਾਂ ਨੇ ਖੇਤੀਬਾੜੀ ਰਾਹੀਂ ਡਿਵੈਲਪ ਕੀਤਾ। ਇਹ ਵੀ ਨੇਪਾਲ ਦਾ ਇਲਾਕਾ ਸੀ ਜਿਹੜਾ ਕਿ ਇਹਨਾਂ ਨੂੰ ਸਰੈਂਡਰ ਕੀਤਾ ਅੰਗਰੇਜ਼ਾਂ ਨੂੰ।
ਔਰ ਇਹਦੇ ਚੋਂ ਹੀ ਫਿਰ ਉਹਨਾਂ ਨੇ ਕਿਹਾ ਕਿ ਵੀ ਕਾਠਮੰਡੂ ਨੇ ਜਿਹੜਾ ਆਰਮੀਜ਼ ਵੈਸਟਵਰਡ ਮਾਰਚ ਦੇ ਨਾਲ ਉਹਨਾਂ ਦਾ ਰੁਕਿਆ। ਫਿਰ ਉਹਨਾਂ ਨੇ ਇਹ ਰਾਈਟਰ ਲਿਖਦੇ ਨੇ ਕਿ ਵੀ ਸਟਿਲਰਸ ਦੀ ਇੱਕ ਵੈਰੀ ਰੀਡੇਬਲ ਹਿਸਟਰੀ ਨੇਪਾਲ ਦੀ ਆਈ ਹੈ, ਦ ਰਾਈਜ਼ ਆਫ ਦ ਹਾਊਸ ਆਫ ਗੁਰਖਾ 1973 ਚ ਪਬਲਿਸ਼ ਹੋਈ। ਔਰ ਇਹਦੇ ਵਿੱਚ ਉਹਨਾਂ ਨੇ ਜਿਹੜੀ ਹੈ, ਕਿਉਂਕਿ ਉਹਨੇ ਕਿਹਾ ਵੀ ਨੇਪਾਲ ਦਾ ਬਲੌਕੇਡ ਇੰਡੀਆ ਨੇ ਕੀਤਾ ਔਰ ਨੇਪਾਲ ਦੇ ਵਿੱਚ ਆਪਣਾ ਨੈਸ਼ਨਲਿਸਟਿਕ ਪ੍ਰਾਈਡ ਹੈ ਔਰ ਇਹ ਹਿਸਟਰੀ ਜਿਹੜੀ ਹੈ ਇਹ ਹੋਰ ਵੀ ਜਿਹੜੀ ਇਸ ਦੀ ਰੈਲੇਵੈਂਸ ਬਣ ਜਾਂਦੀ ਹੈ। ਔਰ ਉਹਨੇ ਕਿਹਾ ਵੀ ਇਹ ਜਿਹੜੀ ਸੁਗੌਲੀ ਟ੍ਰੀਟੀ ਸੀ ਇਹ ਇੰਡੋ ਨੇਪਾਲ ਟ੍ਰੀਟੀ ਇਹਦੇ ਥੱਲੇ ਜਿਹੜੇ ਇਲਾਕੇ ਅੰਗਰੇਜ਼ਾਂ ਕੋਲ ਆਏ। ਫਿਰ ਇੰਡੀਆ 1947 ਤੋਂ ਬਾਅਦ ਹਾਲਾਂ ਨੇਪਾਲ ਨੇ ਕਦੇ ਕਲੇਮ ਨਹੀਂ ਸੀ ਛੱਡਿਆ ਕਿ ਵੀ ਇਹ ਤਰਾਈ ਦਾ ਇਲਾਕਾ ਜਾਂ ਕੁਮਾਊਂ ਔਰ ਗੜਵਾਲ ਦਾ, ਲੇਕਿਨ 1950 ਚ ਨਹਿਰੂ ਨੇ ਨੇਪਾਲ ਨੂੰ ਫੋਰਸ ਕੀਤਾ ਕਿ ਜੀ ਕਿਉਂਕਿ ਇਹ ਹੁਣ ਅਸੀਂ ਬ੍ਰਿਟਿਸ਼ ਇੰਡੀਆ ਦਾ ਹਿੱਸਾ ਹੈ ਇਸ ਲਈ ਇਹ ਤੁਸੀਂ ਮੰਨੋ ਕਿ ਸਾਡਾ ਪੱਕਾ ਹੈ। ਲੇਕਿਨ ਅਜੇ ਵੀ ਨੇਪਾਲ ਦੇ ਵਿੱਚ ਕਦੇ ਗ੍ਰੇਟਰ ਨੇਪਾਲ ਮੂਵਮੈਂਟ ਜਿਹੜੀ ਹੈ ਚੱਲਦੀ ਹੈ। ਹੁਣ ਜਿਹੜੀ ਗੱਲ ਕਰਕੇ ਮੈਂ ਇਸ ਆਰਟੀਕਲ ਨੂੰ ਪਿਕ ਕੀਤਾ, ਸਟਿਲਰਸ ਅਕਾਊਂਟ ਜਿਹੜੀ ਸਟਿਲਰ ਦੀ ਕਿਤਾਬ ਹੈ, however points to an intriguing line of inquiry. It begins with a letter that Maharaja Ranjit Singh, the founder of Sikh Empire, sent to Amar Singh Thapa, commander of the Gorkha military expedition west of Satluj in August 1809। ਹੁਣ ਇਹ ਮਹਾਰਾਜਾ ਰਣਜੀਤ ਸਿੰਘ ਨੇ, ਹੁਣ ਕਈ ਵਾਰੀ ਮੈਂ ਬਹੁਤ ਵਾਰੀ ਕਹਿੰਦਾ ਹੁੰਦਾ ਵੀ ਅਸੀਂ ਤਾਂ ਉਹਦੀਆਂ ਕਮਜ਼ੋਰੀਆਂ ਗਿਣਨ ਤੇ ਹੀ ਰਹਿੰਦੇ ਆ ਮਹਾਰਾਜ, ਪਰ ਉਹਦੀ ਜੇ ਤੁਸੀਂ ਵਿਜ਼ਨ ਦਾ ਲੈਵਲ ਦੇਖੋ, ਇੱਧਰ ਅਜੇ ਅੰਗਰੇਜ਼ਾਂ ਨਾਲ ਮੈਟਕਾਫ ਨੇ 1803 ਚ ਬਦੋਬਦੀ ਟ੍ਰੀਟੀ ਥੋਪੀ ਸੀ। 1809 ਚ ਅੰਮ੍ਰਿਤਸਰ ਦੀ ਟ੍ਰੀਟੀ ਸਾਈਨ ਕੀਤੀ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ, ਜਿਹਦੇ ਥੱਲੇ ਸਤਲੁਜ ਜਿਹੜਾ ਉਹ ਹੱਦ ਬਣ ਗਈ ਸਿੱਖ ਰਾਜ ਦੀ ਔਰ ਅੰਗਰੇਜ਼ੀ ਰਾਜ ਦੀ। ਪਰ ਇੱਧਰ ਮਹਾਰਾਜਾ ਰਣਜੀਤ ਸਿੰਘ ਨੇ ਚਿੱਠੀ ਲਿਖੀ ਅਮਰ ਸਿੰਘ ਥਾਪੇ ਨੂੰ, ਜਿਹੜਾ ਗੁਰਖਾ ਮਿਲਟਰੀ ਦਾ ਕਮਾਂਡਰ ਸੀ। ਉਹਨੂੰ ਉਹਨਾਂ ਨੇ ਕਿਹਾ ਕਿ ਵੀ ਉਹਦੇ 'ਚ ਕਿਹਾ, ਰਣਜੀਤ ਸਿੰਘ ਹੈਡ ਸਕਿਲਫੁਲੀ ਕੱਟ ਆਫ ਗੋਰਖਾ ਸਪਲਾਈ ਲਾਈਨਸ in their newly conquered territories east of Satluj and in Garhwal. The Gurkhas were trapped. Had the Nepalis succeeded in reducing Kangra, there is little doubt that they would have very shortly after extended their conquest to Kashmir, a Captain C.P. Kennedy wrote in the report on the Hill States in 1824. ਉਹਨਾਂ ਨੇ ਕਿਹਾ ਵੀ ਜੇ ਕਿਤੇ ਕਾਂਗੜਾ ਸਿੱਖਾਂ ਨੇ ਨਾ ਖੋਲਿਆ ਹੁੰਦਾ ਅਮਰ ਸਿੰਘ ਥਾਪੇ ਤੋਂ ਤੇ ਅਲਟੀਮੇਟਲੀ ਕਸ਼ਮੀਰ ਵੀ ਜਿਹੜਾ ਇਹ ਨੇਪਾਲ ਦਾ ਹਿੱਸਾ ਹੋਣਾ ਸੀ। ਹੁਣ ਜਿਹੜਾ ਉਹਨਾਂ ਨੇ ਰਣਜੀਤ ਸਿੰਘ ਨੇ ਲੈਟਰ ਲਿਖਿਆ, ਮਹਾਰਾਜਾ ਰਣਜੀਤ ਸਿੰਘ's intervention in the Gurkhas military campaign had put a spanner in the works. The smaller Rajas of the hill states had been subdued by the massive Gurkha war engine that had already swept Kumaon and Gadwal and was knocking on Kashmir's door. Amar Singh Thapa offered to pay Ranjit Singh if he would withdraw his army, but Ranjit Singh himself had designs on Kangra. Instead, he wrote the Nepali general the 1809 letter where he proposed if Thapa withdrew from the area, the Lion of Lahore would cooperate with the Gurkhas against the East India Company. ਹੁਣ ਇਹ ਬਹੁਤ ਵੱਡਾ ਵਿਜ਼ਨ ਸੀ। I have never read in Sikh history, ਸਾਡੇ ਕਿਸੇ ਹਿਸਟੋਰੀਅਨ ਨੇ ਨਹੀਂ ਲੱਭਿਆ ਹੈ ਕਿ ਰਣਜੀਤ ਸਿੰਘ ਨੇ ਉਹਨਾਂ ਨੂੰ ਕਿਹਾ, ਅਜੇ ਲੜਾਈ ਨਹੀਂ ਸੀ ਹੋਈ, ਕਿ ਵੀ ਜੇ ਤੁਸੀਂ ਕਾਂਗੜੇ ਤੋਂ ਵਿਦਡਰਾ ਕਰ ਜਾਓ ਤੇ ਅਸੀਂ ਤੁਹਾਡੇ ਨਾਲ ਹੋਵਾਂਗੇ ਈਸਟ ਇੰਡੀਆ ਕੰਪਨੀ ਦੇ ਖਿਲਾਫ ਲੜਨ ਦੇ ਲਈ। ਔਰ ਇਹ ਕਿਉਂਕਿ ਬੜੀ ਪਾਵਰਫੁਲ ਗੋਰਖਾ ਆਰਮੀ ਸੀ, ਹਿੱਲੀ ਏਰੀਆ ਸੀ, ਅੰਗਰੇਜ਼ਾਂ ਨੇ ਉਧਰੋਂ ਵੀ ਘਿਰ ਜਾਣਾ ਸੀ ਇਧਰੋਂ ਵੀ। ਪਰ ਹੋਇਆ ਕਿ ਅਮਰ ਸਿੰਘ ਥਾਪਾ ਰਿਫਿਊਜ਼ ਟੂ ਐਂਟਰਟੇਨ ਰਣਜੀਤ ਸਿੰਘ ਮਿਸਿਵ and even imprisoned the messenger. Incensed by a treaty Ranjit Singh had previously signed with company in April that year, the letter still writes struck him as the height of hypocrisy. ਹੁਣ ਜਿਹੜਾ ਮੈਸੇਜ ਲੈ ਕੇ ਗਿਆ ਰਣਜੀਤ ਸਿੰਘ ਵੱਲੋਂ ਈਸਟ ਇੰਡੀਆ ਇਹ ਕਿ ਭਾਈ ਅਸੀਂ ਰਲੀਏ, ਉਹਨੂੰ ਕੈਦ ਕਰ ਲਿਆ ਅਮਰ ਸਿੰਘ ਥਾਪੇ ਨੇ। ਔਰ ਉਹਨੂੰ ਆਲਰੇਡੀ ਇਸ ਗੱਲ ਦਾ ਗੁੱਸਾ ਸੀ ਕਿ ਜੀ ਰਣਜੀਤ ਸਿੰਘ ਨੇ ਉਹ ਟ੍ਰੀਟੀ ਕਿਉਂ, ਹੁਣ ਉਹ ਟ੍ਰੀਟੀ ਤਾਂ ਮਜਬੂਰੀ ਸੀ, ਪਰ ਇਹਦੇ ਬਾਵਜੂਦ ਰਣਜੀਤ ਸਿੰਘ ਨੇ ਇਸ ਗੱਲ ਨੂੰ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਕਿ ਜੇ ਗੋਰਖਿਆਂ ਦੇ ਨਾਲ ਇਹ ਅਲਾਇੰਸ ਬਣ ਜਾਏ ਤਾਂ ਅਸੀਂ ਇਹਨਾਂ ਨੂੰ ਬਾਹਰ ਕੱਢ ਸਕਦੇ ਹਾਂ। ਪਰ ਉਹਨੂੰ ਹੁਣ ਔਰ ਇਹ ਬੜੀ ਵੱਡੀ ਇਨਸਲਟ ਹੁੰਦੀ ਹੈ ਉਹਨਾਂ ਜੰਗਾਂ ਦੇ ਵਿੱਚ ਵੀ। ਕਦੇ ਜਿਹੜਾ ਜਿਹਨੂੰ ਏਲਚੀ ਕਹਿੰਦੇ ਸੀ, ਏਲਚੀ ਜਾਂ ਮੈਸੇਂਜਰ ਜਿਹੜਾ ਮੈਸੇਜ ਲੈ ਕੇ ਗਿਆ, ਤੁਸੀਂ ਉਹਨੂੰ ਹੱਥ ਨਹੀਂ ਲਾ ਸਕਦੇ ਸੀ। ਉਹ ਮੈਸੇਜ ਜੰਗ ਦੇ ਵਿੱਚ ਵੀ ਹੁੰਦਾ ਸੀ, ਜਿਵੇਂ ਅੱਜ ਰੈੱਡ ਕਰਾਸ ਦਾ ਰੋਲ ਹੁੰਦਾ ਹੈ ਜਾਂ UN ਅਬਜ਼ਰਵਰਸ ਦਾ ਰੋਲ ਹੁੰਦਾ ਹੈ, ਇਸ ਲੈਵਲ ਦਾ। ਸੋ ਇਹ ਬੜੀ ਵੱਡੀ ਇਨਸਲਟ ਸੀ। ਔਰ ਬਾਅਦ ਕਿਉਂਕਿ ਥਾਪਾ withdrew his forces after a fierce round of hostilities with Ranjit Singh's troops. 5 years later, the Gurkha Empire would meet its most formidable opponent, the company all by itself. ਹੁਣ ਉਹਨੇ ਉਹਨੂੰ ਮੈਸੇਂਜਰ ਨੂੰ ਫੜ ਲਿਆ ਤੇ ਅਲਟੀਮੇਟਲੀ ਰਣਜੀਤ ਸਿੰਘ ਦੀ ਫੌਜ ਸਾਹਮਣੇ ਟਿਕੇ ਨਹੀਂ ਹੈ ਉਹ।
ਔਰ ਕਾਂਗੜਾ ਜਿਹੜਾ ਉਹਨੇ ਕਰ ਲਿਆ। ਔਰ 5 ਸਾਲ ਬਾਅਦ ਜਿਹੜਾ ਈਸਟ ਇੰਡੀਆ ਕੰਪਨੀ ਦੇ ਨਾਲ ਅਮਰ ਸਿੰਘ ਥਾਪੇ ਦੀ ਸਿੱਧੀ ਟੱਕਰ ਹੋਈ। ਹੁਣ ਇੱਥੇ ਦੂਸਰਾ ਪਾਰਟ ਆ ਜਾਂਦਾ। ਹੁਣ ਜਦੋਂ ਕਿ ਅਮਰ ਸਿੰਘ ਥਾਪਾ ਫਸ ਗਿਆ, ਉਹਨੇ ਹੁਣ ਰਣਜੀਤ ਸਿੰਘ ਨੂੰ ਲਿਖਿਆ, ਔਰ ਮਰਾਠਾ ਜਿਹੜਾ ਜਰਨੈਲ ਸਿੰਧੀਆ ਸੀ, ਮਰਾਠਿਆਂ ਦਾ ਵੀ ਅੰਪਾਇਰ ਅਜੇ ਰਹਿੰਦਾ ਸੀ, ਉਹਨਾਂ ਨੇ ਦੇਖਿਆ ਕਿ ਵੀ ਸਾਡੀ ਜੰਗ ਮਸ਼ੀਨਰੀ ਤਾਂ ਇੱਥੇ ਫਸ ਗਈ ਹੈ, ਤੇ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਤੁਸੀਂ ਸਾਡੀ ਮਦਦ ਕਰੋ। ਉਹਨਾਂ ਨੇ ਕਿਹਾ ਕਿ ਵੀ the House of Gorkha and East India Company had been on a collision course from time that the Gorkhali advance to the west had placed them squarely thwart the trade routes Tibet. Given the economics of the situation, the position of Nepal and British sense of their right to trade, there was no way of avoiding the war short of complete and sudden reversal of character on the part of Nepalis or the British। ਕਿ ਵੀ ਇਹਨਾਂ ਦੇ ਇੰਟਰਸਟ ਟਕਰਾ ਰਹੇ ਸੀ, ਇਹ ਜੰਗ ਜਿਹੜੀ ਹੈ ਇਹ ਹੋਣੀ ਸੀ। ਹੁਣ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜੀ ਗੱਲ ਖਾਸ ਸਾਡੇ ਨਾਲ ਸੰਬੰਧਿਤ ਹੈ, ਹੁਣ ਇਹ 1809 ਦੀ ਅਸੀਂ ਗੱਲ ਕੀਤੀ, ਕਾਂਗੜਾ ਸਟੈਂਡ ਆਫ ਹੋਇਆ ਅਲਟੀਮੇਟਲੀ, ਰਣਜੀਤ ਸਿੰਘ ਦਾ ਭੇਜਿਆ ਐਲਚੀ, ਉਹਨੇ ਫੜ ਕੇ ਉਹਨੂੰ ਡਿਸਆਨਰ ਕੀਤਾ। In 1814, Bhimsen Thapa sent out missive among other princely states to Maharaja in Gwalior, where although the Scindia was impressed by the Gorkhali courage in standing up to the British, he agreed on allying with Gorkhas only if Ranjit Singh joined the alliance। ਹੁਣ ਉਹਨੇ ਥਾਪੇ ਨੇ ਉਹਨੂੰ ਵੀ ਕਿਹਾ ਕਿ ਵੀ ਜੁਆਇਨ ਕਰੋ, ਉਹਨੇ ਕਿਹਾ ਜੀ ਮੈਂ ਜੁਆਇਨ ਕਰਾਂਗਾ ਜੇ ਮਹਾਰਾਜਾ ਰਣਜੀਤ ਸਿੰਘ ਜਿਹੜਾ ਉਹ ਨਾਲ ਸਾਡੇ ਜੁਆਇਨ ਕਰੇ। ਅਮਰ ਸਿੰਘ ਥਾਪਾ was required to send the Kathmandu missive to Ranjit Singh, which offered the Lion of Lahore a division of Gangetic plain from Delhi to Calcutta between the Sikhs, the Gorkhalis and the Marathas, and appealed to Ranjit in the name to drive the British out of India। ਉਹਨੇ ਫਿਰ ਭੇਜਿਆ ਨੇਪਾਲ ਵਾਲੇ ਨੇ ਰਣਜੀਤ ਸਿੰਘ ਨੂੰ ਕਿ ਜੇ ਤੁਸੀਂ ਸਾਡੇ ਨਾਲ ਜੁਆਇਨ ਕਰੋ ਤਾਂ ਫਿਰ ਅਸੀਂ ਦਿੱਲੀ ਤੋਂ ਲੈ ਕੇ ਜਿਹੜਾ ਕਲਕੱਤੇ ਤੱਕ ਦਾ ਇਲਾਕਾ ਹੈ ਇਹ ਤਿੰਨਾਂ ਐਮਪਾਇਰਸ ਦੇ ਵਿੱਚ ਵੰਡ ਲਾਂਗੇ, ਨੇਪਾਲ ਦੇ ਔਰ ਗਵਾਲੀਅਰ ਦੇ ਮਰਾਠਿਆਂ ਦਾ ਔਰ ਸਿੱਖਾਂ ਦਾ ਐਮਪਾਇਰ ਲਾਹੌਰ। ਹੁਣ ਦਾ ਟ੍ਰਾਈਪਾਰਟ ਅਲਾਈਅੰਸ ਨੈਵਰ ਕੇਮ ਟੂ ਬੀ, ਪਰ ਇਹ ਜਿਹੜਾ ਅਲਾਈਅੰਸ ਕਦੇ ਵੀ ਨਹੀਂ ਹੋ ਸਕਿਆ। ਵਨ ਅਕਾਊਂਟ ਸੁਜੈਸਟ ਰਣਜੀਤ ਸਿੰਘ ਲਾਈਕ ਅਦਰ ਇੰਡੀਅਨ ਸਟੇਟਸ ਪ੍ਰੈਫਰ ਟੂ ਬਾਈਡ ਹਿਸ ਟਾਈਮ। ਰਣਜੀਤ ਸਿੰਘ ਆਪਣੀ ਫੌਜ ਲੈ ਕੇ ਸਤਲੁਜ ਦੇ ਕੰਢੇ ਤਾਂ ਆ ਗਿਆ, ਪਰ ਆਲਰੇਡੀ ਕਿਉਂਕਿ ਇਹ ਵੀ ਇੱਕ ਸਿੱਖ ਕਰੈਕਟਰ ਚ ਹੈ ਕਿ ਇੱਕ ਵਾਰੀ ਤੁਹਾਡੀ ਹਿਊਮਿਲੇਸ਼ਨ ਹੋਈ ਹੈ, ਹੁਣ ਉਹਨੂੰ ਰਣਜੀਤ ਸਿੰਘ ਭੁੱਲਿਆ ਨਹੀਂ ਹੋਏਗਾ। ਦੂਸਰਾ ਉਹਦੀ ਹਾਂ ਉਹ ਫੌਜ ਲੈ ਕੇ ਆ ਗਿਆ, ਉਹਨੇ ਇਹ ਦੇਖ ਲਿਆ ਹੋਣਾ ਵੀ ਜੇ ਈਸਟ ਇੰਡੀਆ ਕੰਪਨੀ ਹਾਰ ਗਈ ਤਾਂ ਜਿੰਨਾ ਕੁ ਇਲਾਕਾ ਫਤਿਹ ਹੁੰਦਾ ਉਹ ਕਰ ਲਾਂਗੇ। ਮਰਾਠਿਆਂ ਬਾਰੇ ਵੀ ਉਹ ਸ਼ੋਰ ਨਹੀਂ ਸੀ ਰਣਜੀਤ ਸਿੰਘ ਕਿ ਵੀ ਇਹ ਸਟੈਂਡ ਕਰ ਸਕਣਗੇ, ਕਿਉਂਕਿ ਬਾਅਦ ਦੇ ਵਿੱਚ 1802 ਦੇ ਵਿੱਚ ਹੀ ਹੋਇਆ ਸੀ ਕਿ ਭਾਈ ਉਹ ਜਿਹੜਾ ਆਇਆ ਕੀ ਨਾ ਗਾਇਕਵਾੜ ਹੋਲਕਰ 1 ਲੱਖ ਮਰਾਠਾ ਫੌਜ ਲੈ ਕੇ ਕ੍ਰਾਸ ਕਰਕੇ ਸਤਲੁਜ ਆ ਗਿਆ ਸੀ ਸਿੱਖ ਟੈਰੀਟਰੀ ਤੇ ਸਾਡੀ ਮਦਦ ਕਰੋ ਅੰਗਰੇਜ਼ਾਂ ਦੇ ਖਿਲਾਫ। ਪਰ ਮਹਾਰਾਜਾ ਰਣਜੀਤ ਸਿੰਘ ਨੇ ਅੰਦਾਜ਼ਾ ਜਿਹਾ ਲਾ ਲਿਆ ਵੀ ਖਲੋਣ ਵਾਲੇ ਨਹੀਂ, ਔਰ ਬਾਅਦ ਉਹਨੇ ਸਮਝੌਤਾ ਕਰਾਤਾ ਅੰਗਰੇਜ਼ਾਂ ਨਾਲ, ਉਹ ਵੀ ਜਾ ਕੇ ਰਹਿਣ ਲੱਗੇ। ਸੋ ਇਹ ਜਿਹੜਾ ਪਾਰਟ ਹੈ ਉਹਨੇ ਕਿਹਾ ਕਿ ਬਈ ਇਹ ਅਲਟੀਮੇਟਲੀ ਸਿੱਖਾਂ ਨੇ ਕੋਈ ਸਾਥ ਦਿੱਤਾ ਨਹੀਂ ਔਰ ਇਹ ਅਲਾਇੰਸ ਜਿਹੜੀ ਹੈ ਗੱਲ ਤੁਰੀ ਨਹੀਂ, ਔਰ ਨਤੀਜੇ ਦੇ ਤੌਰ ਤੇ ਇਹ ਸਾਰਾ ਪਾਰਟ ਟੁੱਟ ਗਿਆ। ਔਰ ਇਹਦੇ ਚ ਰਾਈਟਰ ਅਖੀਰ ਚ ਕਹਿੰਦਾ by all accounts the Gurkha empire was an opportunist as any other empire of its time, hungry for resources to fuel its massive army। ਹੁਣ ਇਹ ਸਾਰੇ ਨੂੰ ਕਹਿ ਕੇ ਇਹਨੇ ਕਿਹਾ ਵੀ ਜੇ ਅਲਾਇੰਸ ਬਣ ਜਾਂਦਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਨੇਪਾਲ ਔਰ ਮਰਾਠੇ ਤੇ ਚਲੋ ਕਿੰਨੇ ਕੁ ਹੋਣਗੇ, ਸਿੱਖ ਫੌਜ ਨਾਲ ਆ ਜਾਂਦੀ ਤੇ ਫਿਰ ਕੀ ਹੁੰਦਾ। ਉਹਨੇ ਕਿਹਾ ਪਰ ਕਿਉਂਕਿ ਹਰ ਅੰਪਾਇਰ ਨੇਪਾਲੀਆਂ ਦਾ ਵੀ ਮੌਕਾ ਪ੍ਰਸਤ ਸੀ, would it have stuck to its words had the proposed alliance came to be and they had beaten back the British। ਸਵਾਲੀਆ ਨੇ ਕਿ ਵੀ ਜੇ ਆ ਜਾਂਦੇ ਕੀ ਉਹ ਬ੍ਰਿਟਿਸ਼ ਨੂੰ ਬੀਟ ਬੈਕ ਕਰ ਸਕਦੇ ਸੀ। ਸਰਟਨਲੀ ਇਹਦੇ ਕੋਈ ਸ਼ੱਕ ਨਹੀਂ ਹੈ। ਉਦੋਂ ਬ੍ਰਿਟਿਸ਼ ਅਜੇ ਇੰਨੇ ਸਟਰੋਂਗ ਨਹੀਂ ਸੀ ਹੋਏ ਜਿੰਨੇ 1846 ਤੱਕ ਪਹੁੰਚਦੇ ਹੋਏ। ਅਜੇ ਤਾਂ ਇਹ ਸਾਰਾ ਇਲਾਕਾ ਉਹਨਾਂ ਦੇ ਕੋਲੋਂ ਫਤਿਹ ਨਹੀਂ ਸੀ ਹੋਇਆ ਅਜੇ ਈਸਟ ਇੰਡੀਆ ਕੰਪਨੀ ਬੜੀ fragile ground ਤੇ ਸੀ। We don't know considering the Gorkha empire's sights were set on Kashmir and so was the Sikh empire's, but the alliance that could have encouraged a query, what if Amar Singh Thapa had acceded to Ranjit Singh's initial request। ਉਹਨੇ ਕਹਿੰਦਾ ਵੀ ਜਦੋਂ 1809 ਚ ਰਣਜੀਤ ਸਿੰਘ ਨੇ ਉਹਨੂੰ ਇਹ ਕਿਹਾ ਸੀ ਕਿ ਵੀ ਜੇ ਥਾਪਾ ਉਦੋਂ ਮੰਨ ਜਾਂਦਾ ਕਿ ਵੀ ਤੁਸੀਂ ਪਿੱਛੇ ਕਰ ਲਓ ਔਰ ਅਸੀਂ ਰਲ ਕੇ ਲੜਾਂਗੇ ਈਸਟ ਇੰਡੀਆ ਕੰਪਨੀ ਨਾਲ, ਉਦੋਂ ਉਹ ਜੇ ਮੰਨ ਲੈਂਦਾ ਤਾਂ ਫਿਰ ਕੀ। ਇਹ ਨਹੀਂ ਹਿਸਟਰੀ ਦਾ ਇਫ, although it's not history's job to dabble in what's a query tickles the imagination, could an alliance between the Gurkhas, the Sikhs and the Marathas
have succeeded in ending company machinations in the subcontinent. So मैं conclude कਰਾਂ भी article is of interest और एक नवा ਚੈਪਟਰ ਮੇਰੇ ਸਾਹਮਣੇ ਵੀ ਖੁੱਲਿਆ ਹਿਸਟਰੀ ਦਾ ਪਰ ਇਹਦੇ ਚੋਂ ਇੱਕ ਗੱਲ ਹੈ ਕਿ ਈਵਨ ਉਦੋਂ ਵੀ ਜਿਹੜੇ ਬਾਰਡਰ ਨਾਰਥ ਈਸਟ ਦੇ ਵਿੱਚ ਬਣੇ ਸਿੱਕਮ ਜਿਹੜਾ ਅੰਗਰੇਜ਼ਾਂ ਨੂੰ ਮਿਲਿਆ ਅੱਜ ਸਿੱਕਮ ਸੈਕਟਰ ਦੇ ਵਿੱਚ ਹੀ ਇੰਡੀਆ ਔਰ ਚਾਈਨਾ ਦਾ ਪਾਰਟ ਹੈ ਔਰ ਅੱਜ ਵੀ ਸਿੱਖ ਫੈਕਟਰ ਇਕੁਅਲੀ ਰੈਲੇਵੈਂਟ ਹੈ ਜੇ ਇੰਡੀਆ ਨੇ ਦਲਾਈ ਲਾਮੇ ਨੂੰ ਖੜਾ ਕੀਤਾ ਹੈ ਹੁਣ ਭੂਟਾਨ ਜਿਹਨੂੰ ਈਵਨ ਡਿਪਲੋਮੈਟਿਕ ਰਿਲੇਸ਼ਨ ਵੀ ਨਹੀਂ ਬਣਾਉਣ ਦਿੱਤੇ ਗਏ ਚਾਈਨਾ ਦੇ ਨਾਲ ਜਾਂ ਦੂਜੇ ਕਿਉਂਕਿ ਇੰਡੀਆ ਨੂੰ ਐਸਾ ਕਵਰ ਕੀਤਾ ਹੋਇਆ ਜੀ ਔਰ ਹੁਣ ਸਟੈਂਡ ਆਫ ਚੱਲ ਰਿਹਾ ਹੈ ਦੋਨੋਂ ਪਾਸੇ ਔਰ ਉਹਦੇ 'ਚ ਜੇ ਉਸ ਪੀਰੀਅਡ 'ਚ ਇਹ ਸਪੋਜੀਸ਼ਨ ਹੈ ਕਿ ਜੇ ਸਿੱਖ ਗੋਰਖਿਆਂ ਦੇ ਨਾਲ ਖਲੋ ਜਾਂਦੇ ਜਾਂ ਇਹ ਅਲਾਇੰਸ ਬਣ ਜਾਂਦਾ ਤੇ ਹਿਸਟਰੀ ਕੀ ਹੋਣੀ ਸੀ ਸੋ ਅੱਜ ਵੀ ਇਹ ਫੈਕਟਰ ਚਾਈਨਾ ਪਾਕਿਸਤਾਨ ਔਰ ਇਹ ਜਿਹੜੇ ਓਪੀਨੀਅਨ ਮੇਕਰ ਨੇ ਸਾਰੇ ਸਮਝਣ ਵਾਲੇ ਡਿਸੀਜਨ ਮੇਕਰ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਦੋਂ ਵੀ ਸਿੱਖ ਫੈਕਟਰ ਰੈਲੇਵੈਂਟ ਸੀ ਔਰ ਸਿੱਖ ਫੈਕਟਰ ਨੇ ਹੀ ਜੇ ਇਵੈਂਚੁਅਲੀ ਸਿੱਖ ਨਿਊਟਰਲ ਰਹੇ ਬ੍ਰਿਟਿਸ਼ ਔਰ ਗੋਰਖਿਆਂ ਦੇ ਗੋਰਖੇ ਡਿਫੀਟ ਹੋਏ ਔਰ ਇਵੈਂਚੁਅਲੀ ਜਿਹੜਾ ਬੇਸ਼ੱਕ ਸਿੱਖ ਰਾਜ ਵੀ ਉਹਨਾਂ ਨੇ 25-30 ਸਾਲ ਬਾਅਦ ਹੜੱਪ ਲਿਆ ਸੋ ਸਿੱਖ ਫੈਕਟਰ ਅੱਜ ਵੀ ਇਕੁਅਲੀ ਰੈਲੇਵੈਂਟ ਹੈ ਅਸੀਂ ਉਹੀ ਕਾਂਗੜਾ ਜਿਹੜਾ ਕਦੇ ਅਮਰ ਸਿੰਘ ਥਾਪਾ ਦੇ ਕਬਜ਼ੇ 'ਚ ਨਹੀਂ ਸੀ ਜਾਣ ਦਿੱਤਾ ਰੋਹਤਾਂਗ ਪਾਸ ਰਾਹੀਂ ਚਾਈਨਾ ਨਾਲ ਬਾਰਡਰ ਲੱਗਦਾ ਔਰ ਇਧਰ ਅਸੀਂ ਇੱਕ ਬਫਰ ਸਟੇਟ ਦੇ ਤੌਰ ਤੇ ਵਾਘਾ ਤੋਂ ਜਮਨਾ ਤੱਕ ਕਿਉਂਕਿ ਅੱਜ ਜਿਹੜੀ ਜੰਗ ਦੀ ਗੱਲ ਹੋ ਰਹੀ ਹੈ ਇਕੱਲੀ ਫਿਰ ਚਾਈਨਾ ਇੰਡੀਆ ਨਹੀਂ ਹੋਏਗੀ ਔਰ ਟੂ ਫਰੰਟ ਵਾਰ ਹੋਏਗੀ ਇੱਕ ਪਾਸੇ ਪਾਕਿਸਤਾਨ ਇੱਕ ਪਾਸੇ ਚਾਈਨਾ ਔਰ ਸਿੱਖ ਦੋਨੋਂ ਹੀ ਪਾਸਿਓਂ ਇੱਕ ਰੈਲੇਵੈਂਟ ਪੋਜੀਸ਼ਨ ਰੱਖਦੇ ਨੇ ਇਹ ਜਿਹੜੇ ਇਹਨਾਂ ਦੇ ਪਾਲਿਸੀ ਮੇਕਰਸ ਨੇ ਉਹ ਇਸ ਕੰਟੈਕਸਟ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨ ਜੀ ਡਾਕਟਰ ਸਾਹਿਬ ਬਿਲਕੁਲ ਰਹਿੰਦੇ ਇਸ਼ੂ ਆਪਾਂ ਬ੍ਰੇਕ ਤੋਂ ਬਾਅਦ ਡਿਸਕਸ ਕਰਦੇ ਹਾਂ ਇਹ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰ ਦਈਏ ਵਿਊਅਰਸ ਅਸੀਂ ਚਾਹੁੰਦੇ ਹਾਂ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ ਤੁਸੀਂ ਆਪਣੀ ਮਾਈਕ ਸਹਾਇਤਾ ਸਾਨੂੰ ਸਾਡੀ ਇਸ ਵੈਬਸਾਈਟ ਤੇ ਭੇਜ ਸਕਦੇ ਹੋ www.tv84.tv ਤੇ ਜਾ ਕੇ ਪੇਪਰ ਰਾਹੀਂ ਰੈਕਰਿੰਗ ਡੋਨਰ ਜ਼ਰੂਰ ਬਣ ਸਕਦੇ ਜਾਂ ਫਿਰ ਤੁਸੀਂ ਸਾਨੂੰ TV84 ਦੇ ਨਾਂ ਤੇ ਚੈੱਕ ਬਣਾ ਕੇ ਭੇਜ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਫੋਨ ਰਾਹੀਂ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ 5164060694 ਅਸੀਂ ਤੁਹਾਡੇ ਬਹੁਤ ਹੀ ਧੰਨਵਾਦੀ ਹੋਵਾਂਗੇ ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ